ਚੁੱਕ ਕੇ ਹੀ ਤੁਸੀਂ ਇਸ ਜਜ਼ਬੇ ਦਾ ਅਹਿਸਾਸ ਜਿਹੜਾ ਹੈ ਉਹ ਆਪਣੀ ਕੌਮ ਵਾਸਤੇ ਕਰਨਾ ਹੈ। ਕਲਮ, ਦ ਪੈਨ ਇਜ਼ ਮਾਈਟੀਅਰ ਦੈਨ ਦ ਸਵੋਰਡ। ਸੋ ਜਿਹੜਾ ਕਲਮ ਹੈ, ਜਿਸ ਦੇ ਕੋਲ ਇਹ ਹੁਨਰ ਹੈ, ਜਿਵੇਂ ਖਾਨ ਸਾਹਿਬ ਪੁੱਛਦੇ ਹੁੰਦੇ ਸਨ, ਤਾਲੀਮ ਤੇ ਤੁਸੀਂ ਲੈ ਲਈ ਹੈ, ਕਾਲਜ ਸਕੂਲਾਂ ਦੇ ਵਿੱਚ ਤੇ ਤੁਸੀਂ ਪੜ੍ਹ ਲਏ ਹੋ, ਤੇ ਇਲਮ ਤੇ ਕਮਾ ਲਿਆ ਹੈ, ਤੇ ਹੁਨਰ ਕੀ ਹੈ? ਹੁਨਰ ਇੱਕ ਐਸੀ ਚੀਜ਼ ਹੈ ਜਿਹੜੀ ਇਨਸਾਨ ਦੇ ਨਾਲ ਹਮੇਸ਼ਾ ਰਹਿੰਦੀ ਹੈ। ਤੇ ਇੱਥੇ ਬਸ ਇਹੀ ਗੱਲ, ਕਿਉਂਕਿ ਸੁਰਿੰਦਰ ਕੌਰ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੈਂ ਆਈ ਐਮ ਨਾਟ ਸੇਇੰਗ ਇਟ ਓਨਲੀ ਐਜ਼ ਦ ਗ੍ਰੈਂਡ ਡਾਟਰ, ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਲੈਜੈਂਡਸ ਹੈਗੇ ਨੇ ਸਾਰੇ ਵੱਡੇ, ਨੂਰ ਜਹਾਂ ਜੀ, ਰੇਸ਼ਮਾ ਜੀ, ਖਾਨ ਸਾਹਿਬ ਸਲਾਮਤ ਅਲੀ, ਨਜ਼ਾਕਤ ਅਲੀ, ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ, ਅਨੈਸਨ ਭੱਟੀ ਸਾਹਿਬ, ਸਾਰੇ ਤੁਫੈਲ ਨਿਆਜ਼ੀ ਸਾਹਿਬ, ਨਿਆਜ਼ੀ ਸਾਹਿਬ, ਬਾਲੀ ਜੱਟੀ, ਸਾਰੇ ਅਸੀਂ ਬੁੱਢਾ ਸ਼ੇਖ, ਚਲੇ ਜਾਈਏ, ਰਾਬੀਆ ਤੱਕ ਚਲੇ ਜਾਈਏ, ਲੈਜੈਂਡਸ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ। ਤੇ ਕਿਉਂਕਿ 5 ਪਾਣੀਆਂ ਦੀ ਗੱਲ ਹੈ, ਤੇ ਪਾਣੀ ਦੀ ਜਦੋਂ ਗੱਲ ਹੈ ਤੇ ਪਾਣੀਆਂ ਦੇ ਕੰਢੇ ਰਹਿਣ ਵਾਲੇ ਲੋਕਾਂ ਦੀ ਗੱਲ ਹੈ, ਤੇ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੇ ਜਜ਼ਬਾਤਾਂ ਦੀ ਗੱਲ ਹੈ, ਤੇ ਰਾਵੀ ਦੇ ਕੰਢੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਵਾਸਤੇ ਇਹ ਗੱਲ ਖਾਸ ਹੈ। ਤੇ ਮੈਨੂੰ ਮਾਣ ਹੈ ਇੱਕ ਰਾਵੀਅਨ ਹੋਣ ਦਾ, ਕਿ ਰਾਵੀ ਨੂੰ ਪਾਰ ਕਰਨ ਵਾਲੇ 3 ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਜਿਹੜਾ ਰਾਵੀ ਪਾਰ ਕਰਕੇ ਮੁੜ ਕੇ ਨਹੀਂ ਵੇਖਦੇ, ਦੂਸਰੇ ਜਿਹੜਾ ਰਾਵੀ ਪਾਰ ਕਰਕੇ ਹੋਰਾਂ ਨੂੰ ਵੀ ਤਾਰਦੇ ਨੇ, ਤੇ ਤੀਸਰੇ ਰੱਬ ਦੇ ਉਹ ਖੂਬਸੂਰਤ ਇਲਾਹੀ ਬੰਦੇ ਜਿਹੜੇ ਆਪ ਰਾਵੀ ਹੋ ਜਾਂਦੇ ਨੇ। ਸੋ ਆਪ ਰਾਵੀ ਹੋਣਾ, ਇਸ ਅਹਿਸਾਸ ਨੂੰ ਮੰਨਣਾ, ਇਹ ਇੱਕ ਪੰਜਾਬ ਨੂੰ ਆਪਣੇ ਅੰਦਰ ਵਸਾਣਾ, ਪੰਜਾਬੀਅਤ ਨੂੰ ਮੁਹੱਬਤ ਕਰਨਾ, ਇੱਕ ਪੰਜਾਬਣ ਹੋਣ ਦਾ ਮਾਣ ਕਰਨਾ, ਇਹ ਵੇ the need of the hour. The need of the hour is not violence. ਤਾਰਕ ਸਾਹਿਬ ਕੋਲ ਜਾਣ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਮੈਂ ਜੋੜਾਂਗਾ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਉਹਦੇ ਵਿੱਚ ਮੈਂ ਸਵਾਲ ਵੀ ਪਾ ਲਾਂ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਔਰ ਚਮਕੀਲਾ, ਉੱਧਰ ਉਹਨਾਂ ਦੀ ਅਸੈਸੀਨੇਸ਼ਨ ਵੀ ਹੋਈ ਪੰਜਾਬ ਵਿੱਚ, ਤੇ ਆਰਟਿਸਟ ਤੇ ਜਿਹੜੀ ਟ੍ਰੈਡੀਸ਼ਨ ਹੈ ਜਾਂ ਅਜੋਕ ਹੈ, ਉਹ ਗੱਲ ਕਰ ਰਿਹਾ ਹੁੰਦਾ, ਉਹ ਫਿਲਾਸਫਰ ਤੇ ਨਹੀਂ ਹੁੰਦਾ, ਉਹ ਤੇ ਆਪਣੀ ਗੱਲ ਕਰ ਰਿਹਾ ਧਰਤੀ ਦੇ ਨਾਲ ਜੁੜੀ। ਜਿਸ ਤਰ੍ਹਾਂ ਇੱਕ ਮੇਰੀ ਅੱਖ ਕਾਸ਼ਨੀ ਦਾ ਅੰਤਰਾ ਹੈਗਾ ਕਿ ਦੂਜਾ ਮੇਰਾ ਦਿਓਰ ਨਿਕੜਾ ਭੈੜਾ ਗੋਰੀਆਂ ਰਨਾਂ ਦਾ ਸ਼ੌਂਕੀ, ਦੂਜਾ ਮੇਰਾ ਦਿਓਰ ਨਿਕੜਾ ਭੈੜਾ ਗੋਰੀਆਂ ਰਨਾਂ ਦਾ ਸ਼ੌਂਕੀ, ਟੁਕ ਟੁਕ ਨੇੜੇ ਬਹਿੰਦਾ ਰੱਖ ਸਾਹਮਣੇ ਰੰਗੀਲੜੀ ਚੌਂਕੀ। ਹਾਂਜੀ, ਤੇ ਨਹੀਂ ਐਸੇ ਗੱਲ ਤੋਂ ਡਰਦੀ ਅਜੇ ਤੀਕ ਮੈਂ ਕੁੰਡ ਨਾ ਚੁੱਕਿਆ। ਹਾਂਜੀ, ਇਹ ਤੇ ਦੇਖੋ ਨਾ, ਦਿਓਰ ਵੀ ਤੇ ਸੱਸ ਭੈੜੀ, ਹਾਂਜੀ, ਇਹ ਸਾਰੀਆਂ ਜੇਠ ਜਠਾਣੀ, ਇਹ ਸਾਰੀਆਂ ਗੱਲਾਂ। ਤੇ ਇਹ ਦੱਸੋ ਕਿ ਇਹਨਾਂ ਮੈਸਿਵ ਕਿਉਂ ਹੋ ਜਾਂਦਾ? ਜਿਸ ਤਰ੍ਹਾਂ ਘੁੰਮਣ ਸਾਹਿਬ ਵੀ ਇੱਥੇ ਲਾਲਾ ਸੁਧੀਰ ਬਣ ਗਏ ਸਨ ਹੁਣੇ ਥੋੜ੍ਹੀ ਦੇਰ ਪਹਿਲਾਂ, ਹੈ ਜੀ, ਤੇ ਇਹਦਾ ਬਣਦਾ ਇਹੀ ਹੈ ਕਿ ਮਾਂ ਸਦਕੇ ਹੀ ਕਿਹਾ ਜਾਵੇ। ਤੁਸੀਂ ਇਹਦਾ ਸਰ ਜਵਾਬ ਦਿਓ, ਫਿਰ ਤਾਰਕ ਸਾਹਿਬ ਵੱਲ ਚੱਲਦੇ ਹਾਂ। ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਕਿ ਉਹ ਮੈਂ ਗੱਲ ਕਰ ਰਿਹਾ ਸੀ, ਤੁਸੀਂ ਇੱਕ ਸਵਾਲ ਕੀਤਾ ਸੀ ਕਿ ਸੁਰਿੰਦਰ ਕੌਰ ਸਾਹਿਬਾ ਨੂੰ ਘਰ 'ਚ ਇਨਕਰੇਜ ਮਿਲੀ ਜਾਂ ਨਹੀਂ। ਹਾਂ, ਰੋਕਿਆ ਜਾਂ? ਮੇਰਾ ਖਿਆਲ ਹੈ ਕਿ ਘਰ 'ਚ ਪਤਾ ਨਹੀਂ ਮਿਲੀ ਜਾਂ ਨਹੀਂ ਮਿਲੀ, ਲੇਕਿਨ ਉਹਨਾਂ ਦੀ ਸ਼ਾਦੀ ਜਿਸ ਬੰਦੇ ਦੇ ਨਾਲ ਹੋਈ, ਜੋਗਿੰਦਰ ਸਿੰਘ ਸੋਢੀ ਸਾਹਿਬ, ਉਹ ਇੱਕ ਅਜੀਬੋ ਗਰੀਬ ਸ਼ਖਸੀਅਤ, ਅਜੀਬੋ ਗਰੀਬ। ਉਹ ਸਾਈਕੋਲੋਜੀ ਦੇ ਪ੍ਰੋਫੈਸਰ ਸਨ ਕਾਲਜ ਵਿੱਚ ਲਾਹੌਰ, ਔਰ ਮੈਰਿਜ ਤੋਂ ਬਾਅਦ ਉਹ ਜਦੋਂ ਗਏ ਨੇ, ਉਹਨਾਂ ਨੇ ਦੇਖਿਆ ਕਿ ਪੰਜਾਬੀ, ਦੈਨ ਹੀ ਡਿਡ ਹਿਜ਼ ਮਾਸਟਰਸ ਇਨ ਪੰਜਾਬੀ ਲਿਟਰੇਚਰ ਜਸਟ ਫਾਰ ਸੁਰਿੰਦਰ ਕੌਰ। ਅੱਛਾ, ਹੁਣ ਉਹਨਾਂ ਦੀ ਚੂँਕਿ ਪੰਜਾਬੀ ਲਿਟਰੇਚਰ 'ਚ ਉਹਨਾਂ ਨੇ ਮਾਸਟਰਸ ਕੀਤਾ ਸੀ, ਤੇ ਉਹਨਾਂ ਦੇ ਘਰ ਇਹ ਸਾਰੇ ਲੋਕ ਆ ਰਹੇ ਸਨ, ਸ਼ਿਵ ਕੁਮਾਰ ਬਟਾਲਵੀ ਔਰ ਮੋਹਨ ਸਿੰਘ ਵਗੈਰਾ। ਸੋ ਤੁਸੀਂ ਉਹਨਾਂ ਦੇ ਗੀਤਾਂ ਦੀ ਸਿਲੈਕਸ਼ਨ ਦੇਖੋ ਜੀ, ਜੋਗਿੰਦਰ ਸਿੰਘ ਸੋਢੀ ਯੂਜ਼ ਟੂ ਸਿਲੈਕਟ ਦੋਸ। ਔਰ ਹੂ ਵਾਸ ਜੋਗਿੰਦਰ ਸਿੰਘ ਸੋਢੀ? ਉਹ ਐਸੋਸੀਏਟਡ ਸਨ ਇਪਟਾ ਦੇ ਨਾਲ, ਇੰਡੀਅਨ ਥੀਏਟਰ, and that was a wing of Communist Party, cultural wing, ਜਿਸ ਦੇ ਨਾਲ ਸਾਹਿਰ ਲੁਧਿਆਣਵੀ ਕਿਸੇ ਵਕਤ ਐਸੋਸੀਏਟਡ ਰਿਹਾ ਹੈ, ਬਲਰਾਜ ਸਾਹਨੀ ਰਿਹਾ ਹੈ, ਸ਼ੈਲੇਂਦਰ ਰਿਹਾ ਹੈ, ਔਰ ਜੋਗਿੰਦਰ ਸਿੰਘ ਸੋਢੀ ਜੀ। ਸੋ they had a purpose in culture or ਗੀਤ, ਔਰ ਇਹਨਾਂ ਨੇ ਫਿਰ ਇਹ ਵੀ ਇੱਕ ਐਸਪੈਕਟ ਹੈ ਜਿਹੜਾ ਬਹੁਤ ਜ਼ਿਆਦਾ ਆਮ ਨਹੀਂ ਹੈ ਕਿ ਸੁਰਿੰਦਰ ਕੌਰ with Joginder Singh Bedi, with Saifuddin Kichlu, and with General Shah Nawaz,
ਇਹ ਜਾਂਦੇ ਸਨ ਪਿੰਡਾਂ 'ਚ ਪੰਜਾਬ ਦੇ, ਔਰ ਉੱਥੇ ਛੋਟੇ ਛੋਟੇ ਇਹ ਥੀਏਟਰ ਕਰਦੇ ਸਨ। ਔਰ ਸੁਰਿੰਦਰ ਕੌਰ ਸਾਹਿਬਾ ਨੇ ਨਾ ਸਿਰਫ ਸਿੰਗਿੰਗ ਕੀਤੀ, ਕੁਛ ਡਰਾਮੇ 'ਚ ਉਹਨਾਂ ਨੇ ਐਕਟ ਵੀ ਕੀਤਾ। ਇਹ ਜਿਹਦਾ ਬੱਚਾ ਉਹਦੀ ਤਰ੍ਹਾਂ ਤਾਰ ਖਿੱਚਣਾ ਜੀ, ਬੇਟੇ ਬਸ ਕਰੋ, ਚਿਲਡਰਨ ਪਾਰਕ ਥੋੜੀ ਹੈ। ਸੋ ਦੇ ਹੈਡ ਅ ਪਰਪਸ ਕਿ ਜਦੋਂ ਅਸੀਂ ਗੀਤ ਕਰ ਰਹੇ ਹਾਂ, ਉਸ ਦਾ ਪਰਪਸ ਸਿਰਫ ਅਮਿਊਜ਼ਮੈਂਟ ਨਹੀਂ ਹੈ, ਬਲਕਿ ਇੱਕ ਅਵੇਅਰਨੈਸ ਹੈ ਪੰਜਾਬ ਦੇ ਅੰਦਰ, ਇੱਕ ਉਹਨਾਂ ਨੂੰ ਆਵਾਜ਼ ਦੇਣੀ ਅਸੀਂ। ਸੋ ਉਹਨਾਂ ਦੀ ਆਵਾਜ਼ ਬਣ ਕੇ ਉਭਰੇ ਨੇ ਇਹ ਗੀਤ, ਇਹ ਸਿੰਗਰਸ, ਔਰ ਚਾਹੇ ਸੁਰਿੰਦਰ ਕੌਰ ਹੋਏ ਜਿਹੜੇ 1929 ਆਈ ਥਿੰਕ, 1929, ਔਰ ਆਖਿਰ ਤੇ ਸਿੱਧੂ ਮੂਸੇਵਾਲਾ whose age was 29 incidentally, ਔਰ ਉਹ ਗੀਤ ਦੇਖੋ ਤੁਸੀਂ ਤੇ ਲਾਈਕ ਅਗਰ ਤੁਸੀਂ ਸੁਣੇ ਹੋ ਇੱਕ ਗੀਤ ਜਿਹੜਾ ਸੀ ਸੈਲਫ ਮੇਡ ਬੈਡ ਫੈਲੋ 295, ਜਿਹੜਾ ਆਰਟੀਕਲ 295 ਅਬਾਊਟ ਰਿਲੀਜਨ। ਸੋ ਉਹਨਾਂ ਨੇ ਇੱਕ ਦੇ ਯੂਜ਼ਡ ਮਿਊਜ਼ਿਕ ਐਜ਼ ਅ ਟੂਲ ਆਫ ਰੈਜ਼ਿਸਟੈਂਸ। ਤਾਂ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਪੰਜਾਬੀ ਦੇ ਇਹ ਗੀਤ ਸਿਰਫ ਐਸਥੈਟਿਕਸ ਨਹੀਂ ਸਨ, ਬਲਕਿ ਇਸ ਦੇ ਨਾਲ ਉਹਨਾਂ ਦਾ ਇੱਕ ਪਰਪਸ ਵੀ ਸੀ। ਅੱਛਾ ਤਾਰਕ ਜਤਾਲਾ ਸਾਹਿਬ, ਇਹ ਦੱਸੋ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਪੰਜਾਬ ਜਿਹੜਾ ਹੈ ਉਹ ਵੰਡਿਆ ਗਿਆ, ਉਧਰ ਪੰਜਾਬ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਤੇ ਕਿਆ ਸਾਡੇ ਮੌਸੀਕੀ ਤੇ ਉਹਦੀ ਟੈਕਨੀਕ ਔਰ ਗ੍ਰਾਮਰ 'ਚ ਕੋਈ ਤਬਦੀਲੀ ਵੀ ਆਈ? ਕਿਉਂਕਿ ਸੁਰਿੰਦਰ ਕੌਰ ਤੇ ਲਾਹੌਰ ਦੇ ਸਨ, ਫਿਰ ਬਾਅਦ ਚੋਂ ਇੰਡੀਆ 'ਚ ਰਹੇ, ਫਿਰ ਕੈਨੇਡਾ ਚਲੇ ਗਏ, ਹੈ ਜੀ, ਹੁਣ ਤੇ ਕੈਨੇਡਾ ਅਮਰੀਕਾ 'ਚ ਵੀ ਉਹ ਇੱਕ ਪੰਜਾਬ ਵੱਸਦਾ। ਤੇ ਇਹ ਦੱਸੋ ਕਿ ਤੁਸੀਂ ਕੀ ਸੁਣਿਆ, ਕੀ ਮਹਿਸੂਸ ਕੀਤਾ? ਕਿ ਸਵਾਲ ਮੈਂ ਕਰ ਬੈਠਾ। ਹਾਂਜੀ, ਸਭ ਤੋਂ ਪਹਿਲਾਂ ਤੇ ਮੈਂ ਸੁਰਿੰਦਰ ਕੌਰ ਜੀ ਦੇ ਬਾਰੇ 'ਚ ਗੱਲਾਂ ਕਰਾਂਗਾ। ਕਾਫੀ ਡਿਸਕਸ਼ਨ ਹੋਈ ਹੈ ਉਹਨਾਂ ਦੇ ਬਾਰੇ 'ਚ, ਲੇਕਿਨ ਮੈਂ ਸਮਝਦਾ ਵਾਂ ਕਿ ਉਹਨਾਂ ਦਾ ਜ਼ਿਕਰ ਪ੍ਰਕਾਸ਼ ਕੌਰ ਜੀ ਦੇ ਬਗੈਰ ਨਾ ਮੁਕੰਮਲ ਹੈ, ਕਿਉਂਕਿ ਜਿਹੜਾ ਸੰਗੀਤ ਉਹਨਾਂ ਗਾਇਆ, ਲੋਕ ਸੰਗੀਤ, ਉਹਦੇ 'ਚ ਬੇਸ਼ਤਰ ਗਾਣੇ ਉਹੀ ਸਨ ਜਿਹੜਾ ਉਹਨਾਂ ਪ੍ਰਕਾਸ਼ ਕੌਰ ਜੀ ਦੇ ਨਾਲ ਗਾਇਆ। ਮਸਲਨ ਮਸ਼ਹੂਰ ਗਾਣਾ ਉਹ ਕੀ ਸੜਕੇ ਸੜਕੇ ਜਾਂਦੀ ਹੈ ਮੁਟਿਆਰੇ ਨਹੀਂ, ਪ੍ਰਕਾਸ਼ ਕੌਰ ਹੋਰਾਂ ਨੇ ਵੀ ਸੋਲੋ ਗਾਣੇ ਗਾਏ ਨੇ ਕੁਝ, ਔਰ ਬੜੇ ਅੱਛੇ ਗਾਏ ਨੇ। ਮਸਲਨ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਇੱਕ ਇਹ ਗਾਇਆ, ਇੱਕ ਦੋ ਹੋਰ ਵੀ ਸਨ। ਅਤੇ ਸੁਰਿੰਦਰ ਕੌਰ ਜੀ ਬਾਅਦ 'ਚ ਫਿਲਮਾਂ 'ਚ ਚਲੇ ਗਏ, ਉਹਨਾਂ ਉਰਦੂ ਗਾਣੇ ਵੀ ਗਾਏ ਜਿਹੜੇ ਕਾਫੀ ਹਿੱਟ ਹੋਏ, ਔਰ ਖਾਜਾ ਖੁਰਸ਼ੀਦ ਅਨਵਰ ਦੇ ਨਾਲ ਔਰ ਗੁਲਾਮ ਹੈਦਰ ਸਾਹਿਬ ਦੇ ਨਾਲ ਕਾਫੀ ਉਹਨਾਂ ਦੇ ਗਾਣੇ ਪਾਪੂਲਰ ਹੋਏ। ਅਤੇ ਮੇਰੇ ਇਹ ਜਿਹਾ ਖਾਸ ਤੌਰ 'ਤੇ ਸੜਕੇ ਸੜਕੇ ਜਾਂਦੀ, ਵੇਖੋ ਜੀ ਇਹ ਲੋਕ ਗੀਤ ਸਨ, ਇਹ ਜ਼ਮੀਨ ਦੇ ਵਿੱਚੋਂ ਫੁੱਟੇ ਸਨ, ਇਹਨਾਂ ਦੇ ਸ਼ਾਇਰਾਂ ਦਾ ਨਹੀਂ ਪਤਾ ਲੱਗਦਾ ਕਿੰਨੇ ਲਿਖੇ ਅਤੇ ਕਿੰਨੇ ਨਹੀਂ ਲਿਖੇ, ਲੇਕਿਨ ਇਹਨਾਂ ਦੇ ਵਿੱਚ ਜੋ ਕੁਝ ਦੱਸਿਆ ਜਾਂਦਾ ਸੀ ਉਸ ਵਕਤ ਦੀ ਸੁਸਾਇਟੀ ਦਾ ਅਕਸ ਸੀ ਇਹ ਗੀਤ, ਕੀ ਸਾਡੇ ਰੀਤ, ਕੀ ਰਸਮੋ ਰਿਵਾਜ, ਕੀ ਪੰਜਾਬ 'ਤੇ ਬੀਤ ਰਹੀ ਹੈ। ਮਸਲਾ ਇਹ ਗਾਣਾ ਲਿਆਉਂਦੇ ਹਾਂ, ਸੜਕੇ ਸੜਕੇ ਜਾਂਦੀ ਹੈ ਮੁਟਿਆਰੇ ਨਹੀਂ, ਇਹ ਪੂਰੀ ਇੱਕ ਸਟੋਰੀ ਦੱਸਦਾ। ਲਾਮਾਂ ਛੜੀਆਂ ਹੀ ਸਨ, ਅੰਗਰੇਜ਼ ਇੱਥੋਂ ਭਰਤੀ ਕਰਦੇ ਸਨ ਅਤੇ ਲੈ ਜਾਂਦੇ ਸਨ, ਪਿੱਛੇ ਔਰਤਾਂ ਵਿਚਾਰੀਆਂ ਗਾਣੇ ਗਾਉਂਦੀਆਂ ਰਹਿ ਜਾਂਦੀਆਂ ਸਨ। ਤਾਰਕ ਸਾਹਿਬ ਦੱਸਦਾ ਕਿ ਸੜਕੇ ਸੜਕੇ ਵੀ ਸੜਕ ਤੇ ਬਣੀ ਹੈ ਜਦੋਂ ਅੰਗਰੇਜ਼ ਆਇਆ, ਤੇ ਉਹ ਉਦੋਂ ਦਾ ਛੋਟੀ ਮੋਟੀ ਸੜਕ ਹੋਣੀ ਹੈ ਨਾ ਜੀ, ਕੱਚੀ ਪੱਕੀ। ਹਾਂ, ਹੁਣ ਉਹਦੇ 'ਚ ਪੂਰੀ ਸਟੋਰੀ ਹੈ, ਨਰੇਸ਼ਨ ਹੈ ਕਿ ਇੱਕ ਬੱਚੀ ਛੋਟੀ ਉਮਰੇ ਵਿਆਹ ਕਰਦੀ ਹੈ ਅਤੇ ਉਹਦਾ ਮੀਆਂ ਜਿਹੜਾ ਅੰਗਰੇਜ਼ ਨੂੰ ਭਰਤੀ ਕਰਕੇ ਲੈ ਜਾਂਦਾ ਦੂਜੇ ਮੁਲਕ ਦੇ ਵਿੱਚ, ਅਤੇ ਜਦੋਂ ਬਾਹਰੋਂ ਆਉਂਦਾ 4-5 ਸਾਲ ਬਾਅਦ ਜੰਗ ਖਤਮ ਹੋਣ ਤੋਂ ਬਾਅਦ ਉਹਨੂੰ ਸਿਆਣਦੀ ਨਹੀਂ, ਪਛਾਣਦੀ ਨਹੀਂ, ਠੀਕ ਹੈ ਨਾ, ਇਹ ਨਾ ਉਹ ਪਾਣੀ ਮੰਗਦਾ, ਆਂਦੀ ਮੈਂ ਪਾਣੀ ਕਿਉਂ ਦਾ, ਤੂੰ ਕੋਈ ਮੇਰਾ ਮਹਿਰਮ ਹੈ, ਪਾਣੀ ਦਾ ਘੁੱਟ ਪਿਆ ਦੀ ਮੈਂ ਬਾਕੀ ਨਾਰੇ ਨੀ। ਉਹ ਫਿਰ ਘਰ ਵਾਪਸ ਜਾਂਦੀ ਹੈ ਅਤੇ ਸੱਸ ਨੂੰ ਦੱਸਦੀ ਹੈ ਕਿ ਤਾਂ ਹੁਣ ਦੇਰ ਹੋ ਗਈ ਹੈ ਕਿ ਇੱਕ ਰਫੜ ਪਾ ਬੈਠਾ ਸੀ ਫੌਜੀ, ਉਹ ਕਹਿੰਦੀ ਉਹ ਤਾਂ ਤੇਰਾ ਖਾਵਨ ਸੀ, ਉਹ ਫਿਰ ਬਾਅਦ ਰਿਪੈਂਟ ਕਰਦੀ ਹੈ, ਲੇਕਿਨ ਉਹਨੂੰ ਪਤਾ ਨਹੀਂ ਹੁੰਦਾ। ਇਹ ਪੂਰਾ ਇੱਕ ਸਟੋਰੀ, ਇੱਕ ਨਰੇਸ਼ਨ ਜਿਸ ਤੇ ਇਹ ਆਪਣਾ ਤਾਰਕ ਸਾਹਿਬ, ਮੈਂ ਇਹ ਵੀ ਚਾਹਾਂਗਾ ਕਿ ਪਹਿਲਾਂ ਤਾਂ ਅਸੀਂ ਬਚਪਨ 'ਚ ਵੀ ਸੁਣਿਆ, ਫਿਰ ਉਹਨਾਂ ਨੂੰ ਲਾਈਵ ਵੀ ਲਾਹੌਰ ਸੁਣਿਆ, ਹੈ ਜੀ, ਮੈਂ ਅੱਜ ਵੀ ਸੁਣਿਆ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲਾਂ, ਤੇ ਉਹਦੇ ਵਿੱਚ ਗਾਣੇ ਦੇ ਹਵਾਲੇ ਨਾਲ ਵੀ ਉਹਨਾਂ ਦਾ ਗਾਣਾ ਵੀ ਮਜ਼ਬੂਤ ਹੈ। ਹਾਂ ਜੀ, ਬਸ ਕਲਾਸ। ਫੋਕ ਕਈ ਵਾਰੀ ਐਵੇਂ ਹੀ ਹੁੰਦਾ, ਸਾਦਾ ਹੀ ਹੁੰਦਾ, ਲਾਚਿਸਪਾਰੀ ਨਹੀਂ ਹੁੰਦਾ, ਨਹੀਂ ਹਰ ਤੇ ਚੀਜ਼ ਉਹ ਵਿੱਚ ਤਾਨ ਵੀ ਕਹਿ ਰਹੇ ਨੇ, ਹੈ ਜੀ, ਉਹਦੇ ਬਾਰੇ ਵੀ ਜ਼ਰਾ ਦੱਸੋ। ਹਾਂ ਜੀ, ਬਿਲਕੁਲ, ਉਹ ਗਾਇਕੀ ਨੂੰ ਪੂਰੀ ਤੌਰ 'ਤੇ ਜਾਣਦੇ ਸਨ, ਅਤੇ ਗਾਣਾ ਪੂਰਾ ਮਤਲਬ ਸਾਰੇ ਉਹਦੇ ਅਲਫਾਜ਼ ਮੌਜੂਦ ਹੁੰਦੇ ਸਨ ਉਸ ਗਾਣੇ ਦੇ ਵਿੱਚ। ਹਾਂ, ਅਤੇ ਹੁਣ ਦੂਜਾ ਤੁਹਾਡਾ ਸਵਾਲ ਕਿ ਇਹ ਜਦੋਂ ਪਾਰਟੀਸ਼ਨ ਹੋਈ, ਬਦਲਿਆ ਗਾਣਾ ਜਾਂ ਇੱਕੋ ਹੀ ਰਿਹਾ ਪੰਜਾਬ? ਵੇਖੋ ਜੀ, ਸਾਡੇ ਕੁਝ ਮੂਸੀਕਾਰ ਤਾਂ ਇੱਥੇ ਹੀ ਸਨ, ਕੁਝ ਫਿਰ ਬੰਬਈ ਗਏ ਸਨ। ਵੇਖੋ ਜਦੋਂ ਫਿਲਮੀ ਮੂਸੀਕੀ ਦੀ ਮੈਂ ਗੱਲ ਕਰਨਾ, ਪਾਰਟੀਸ਼ਨ ਤੋਂ ਪਹਿਲੋਂ 2
ਮਿਊਜ਼ਿਕ ਦੇ ਸਕੂਲ ਸਨ ਉੱਥੇ ਬੰਬੇ ਦੇ ਵਿੱਚ। ਇੱਕ ਬੰਗਲਾ ਸਕੂਲ ਸੀ ਤੇ ਇੱਕ ਪੰਜਾਬ ਸਕੂਲ ਜੀ। ਕੁਝ ਮੂਸੀਕਰ ਬੰਗਾਲ ਤੋਂ ਸਨ, ਕੁਝ ਪੰਜਾਬ ਤੋਂ ਸਨ, ਰਲ ਮਿਲਿਆ ਕੰਮ ਹੁੰਦਾ ਸੀ। ਲੇਕਿਨ ਜਦੋਂ ਮਾਸਟਰ ਗੁਲਾਮ ਬਹਾਦਰ ਸਾਹਿਬ ਨੇ ਖਾਨਦਾਨ ਬਣਾਈ, ਨੂਰਜਹਾਂ ਦੇ ਗਾਣੇ ਪਾਪੂਲਰ ਹੋਏ ਤੇ ਪੰਜਾਬ ਦਾ ਸੰਗੀਤ ਉੱਥੇ ਹਾਵੀ ਹੋ ਗਿਆ। ਢੋਲਕ ਦਾ ਰਿਦਮ ਕੁਝ ਬੜੇ ਗੁਲਾਮ ਅਲੀ ਖਾਨ ਦੇ ਨਾਲ ਜਾਣ ਨਾਲ ਵੀ ਸਿਲਸਿਲੇ ਤੇ ਉਹ ਫਿਰ ਪੰਜਾਬੀ ਸੰਗੀਤ ਜਿਹੜਾ ਨਾ ਗਾਣੇ ਦੇ ਵਿੱਚ ਵੀ ਆ ਗਿਆ। ਹਾਲੇ ਵੀ ਵੇਖੋ ਪੰਜਾਬੀ ਸੰਗੀਤ ਹੈ ਜਿਹੜਾ ਕਿ ਬਾਲੀਵੁੱਡ ਦੀ ਇੰਡਸਟਰੀ ਨੂੰ ਜਿਹਨੇ ਚੁੱਕਿਆ ਦਾ। ਪੰਜਾਬੀ ਫਿਲਮਾਂ ਵਿੱਚ ਵੀ ਹੈ, ਲੇਕਿਨ ਅਸਲ ਤੇ ਵੇਖੋ ਪੰਜਾਬੀ ਸੰਗੀਤ ਦੇ ਵਿੱਚ ਇੰਨੀ ਪਾਵਰ ਹੈ ਕਿ ਉਹਦੇ ਬਗੈਰ ਉਹ ਫਿਲਮ ਚੱਲਦੀ ਨਹੀਂ, ਨਾ ਬਣਦੀ ਇਸ ਵੇਲੇ ਵੀ। ਤੇ ਰਿਹਾ ਕਿ ਫ਼ਰਕ ਪੈਣਾ, ਮੈਂ ਨਹੀਂ ਸਮਝਦਾ ਕਿ ਕੋਈ ਬਹੁਤ ਜ਼ਿਆਦਾ ਫ਼ਰਕ ਸ਼ੁਰੂ 'ਚ ਪਿਆ। ਠੀਕ ਹੈ, ਇੱਥੇ ਉੱਥੇ ਫਿਲਮ ਪੰਜਾਬੀ ਇੰਨੀ ਨਹੀਂ ਸੀ ਬਣਦੀ। ਗੱਲ ਫਿਲਮ ਦੀ ਇਸ ਵਾਸਤੇ ਹੋ ਰਹੀ ਹੈ ਕਿ ਜ਼ਿਆਦਾ ਸੰਗੀਤ ਫਿਲਮ ਦੇ ਹੁਣ ਤੇ ਬਣ ਰਹੀ ਹੈ ਨਾ ਜੀ, 10-15 ਸਾਲ ਤੋਂ ਤੇ ਬਣ ਰਹੀ ਹੈ ਉੱਥੇ ਇੰਡੀਆ 'ਚ। ਸ਼ੁਰੂ 'ਚ ਪੰਜਾਬੀ ਫਿਲਮ ਇੰਨੀ ਨਹੀਂ ਸੀ ਬਣੀ। ਚਮਨ ਫਿਲਮ ਦੀ ਪਿੱਛੇ ਜੇ ਇੱਕ ਸਾਹਿਬ ਨੇ ਮਿਸਾਲ ਦਿੱਤੀ ਸੀ, ਉਹ ਫਿਰ ਪੋਸਤੀ ਭੰਗੜਾ, ਲੇਕਿਨ ਸੰਗੀਤ ਉਹਨਾਂ ਦਾ ਔਰ ਇੱਥੋਂ ਦੇ ਸੰਗੀਤ 'ਚ ਜ਼ਿਆਦਾ ਫਰਕ ਨਹੀਂ ਸੀ। ਇੱਥੇ ਬਾਬਾ ਅੱਛਾ, ਮੈਂ ਚਾਹਾਂਗਾ ਕਿ ਆਪਣਾ ਸੁਨੈਨਾ ਇਹਦੇ ਤੇ ਸੁਨੈਨੀ ਜੀ ਕਰਨ ਕਮੈਂਟ ਕਿ ਪੰਜਾਬੀ ਅਸੀਂ ਬਹੁਤ ਕੁਝ ਸੁਣਿਆ ਕਿ ਪੰਜਾਬੀ ਕਾਇਦਾ ਨਹੀਂ ਹੈ, ਪੰਜਾਬੀ ਪੜ੍ਹਾਈ ਨਹੀਂ ਜਾਂਦੀ। ਹੈਗੇ ਨੇ ਮਸਾਇਲ ਪੰਜਾਬ ਤੇ ਪੰਜਾਬ ਦੇ ਦਰਿਆਵਾਂ ਤੋਂ ਸੀ, ਉਹ ਸੁੱਕ ਗਏ ਨੇ, ਉਧਰ ਡੈਮ ਬਣ ਗਏ ਨੇ। ਸਾਨੂੰ ਵੈਸੇ ਹੀ ਜਿੱਧਰੋਂ ਦਰਿਆ ਆ ਰਹੇ ਸਾਨੂੰ ਉਹਨਾਂ ਨਾਲ ਦੋਸਤੀ ਰੱਖਣੀ ਚਾਹੀਦੀ ਸੀ। ਮਤਲਬ ਇਹ ਤੇ ਸਾਦੀ ਗੱਲ ਹੈ, ਇਹਦੇ 'ਚ ਤੇ ਕੋਈ ਸਿਆਸਤ ਐਡੀ ਵੱਡੀ ਲੰਮੀ ਚੌੜੀ ਇਨਵਾਲਵ ਹੀ ਨਹੀਂ। ਲੇਕਿਨ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਸ ਵੇਲੇ ਤੇ ਪੰਜਾਬੀ ਜਿਹੜਾ ਮਿਊਜ਼ਿਕ ਹੈ ਜਾਂ ਪੰਜਾਬੀ ਜਿਹੜੀ ਹੈ ਉਹ ਇਸ ਰੀਜਨ ਤੋਂ ਬਾਹਰ ਵੀ ਦਿਲਜੀਤ ਦੋਸਾਂਝ ਦੀ ਸ਼ਕਲ ਵਿੱਚ ਛਾਏ ਹੈ। ਔਰ 22 ਹਜ਼ਾਰ ਦਾ ਸ਼ੋਅ ਲੱਗ ਰਿਹਾ ਹੈ ਨਦੀਮ ਸਾਹਿਬ, 22 ਹਜ਼ਾਰ ਦਾ ਲੰਡਨ ਔਰ ਯੂਰਪ ਵਿੱਚ। ਇਸ ਤੋਂ ਪਹਿਲਾਂ ਕਿਸੇ ਦਾ ਰਿਕਾਰਡ ਨਹੀਂ ਹੈਗਾ, ਨਾ ਉਹ ਉਧਰੋਂ ਕਿਸੇ ਦਾ, ਨਾ ਸਾਡੇ ਇੱਥੋਂ ਜਿਹੜੇ ਗਏ ਨਾ ਜੀ ਲੋਕ, ਉਹਨਾਂ 'ਚ ਭਾਵੇਂ ਨਾਮ ਹੀ ਲੈ ਲਓ, ਨੁਸਰਤ ਫਤਿਹ ਅਲੀ ਖਾਨ ਸਾਹਿਬ ਜਾਂ ਰਾਹਤ ਫਤਿਹ ਅਲੀ ਖਾਨ ਸਾਹਿਬ ਜਾਂ ਹੋਰ ਲੋਕ, 12 ਹਜ਼ਾਰ 13 ਹਜ਼ਾਰ 2 ਦਿਨ ਲੱਗੇ ਨੇ ਸ਼ੋਅ। ਲੇਕਿਨ ਇਹ ਦਿਲਜੀਤ ਦੋਸਾਂਝ ਐਸਾ ਫਿਨਾਮਿਨਾ ਬਣ ਕੇ ਉਭਰਿਆ ਹੈ ਕਿ ਜਿਹੜਾ ਵਰਲਡ ਟੂਰ ਕੀਤਾ ਤੇ ਹਰ ਥਾਂ ਹਿੱਟ ਹੈ ਹਾਂਜੀ, ਔਰ ਬਹੁਤ ਮਹਿੰਗਾ ਉਹਦੀ ਪ੍ਰਾਈਸ ਹੋ ਗਈ ਹੈ। ਤੇ ਕਿਆ ਇਹਨੂੰ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਮਿਊਜ਼ਿਕ ਦਾ ਅਰੂਜ ਹੈ ਇਸ ਵੇਲੇ? ਦਿਲਜੀਤ ਦੋਸਾਂਝ ਐਜ਼ ਐਨ ਆਰਟਿਸਟ ਜੇ ਤੁਸੀਂ ਐਜ਼ ਰੈਫਰੈਂਸ ਪੁਆਇੰਟ ਲਓ ਤੇ ਉਸ ਮੇਰੇ ਵਾਸਤੇ ਛੋਟਾ ਵੀਰ ਹੈ, ਬੱਚਾ ਹੈ ਮੇਰਾ, ਤੇ ਉਹ ਇੱਕ ਮੁਹਿੰਮ, ਇੱਕ ਮੂਵਮੈਂਟ ਲੈ ਕੇ ਤੁਰਿਆ ਹੋਇਆ ਹੈ। ਹਾਂ, ਸੋ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਹੈ ਕਿ ਕੁਝ ਫਨਕਾਰ ਜਿਹੜੇ ਹੁੰਦੇ ਨੇ ਉਹ ਸਿਰਫ ਆਪਣੇ ਪੀਕ ਟਾਈਮ ਦੇ ਵਿੱਚ ਆਪਣੇ ਗੀਤ ਸੰਗੀਤ ਨੂੰ ਕਮਰਸ਼ੀਅਲਾਈਜ਼ ਕਰਕੇ ਤੇ ਆਪਣਾ ਫਾਇਦਾ ਕਰਦੇ ਨੇ। ਕੁਝ ਫਨਕਾਰ ਹੁੰਦੇ ਨੇ ਜਿਹੜੇ ਕੌਮ ਵਾਸਤੇ ਕੁਝ ਕਰਕੇ ਛੱਡ ਕੇ ਜਾਂਦੇ ਨੇ, ਤੇ ਕੁਝ ਫਨਕਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਅੱਗੇ ਤੱਕ ਕਈ ਜਨਰੇਸ਼ਨਸ ਤੱਕ ਕੁਝ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਸਿਰਫ ਉਹਨਾਂ ਦੀ ਆਪਣੀ ਬਲੱਡ ਲਾਈਨ ਹੀ ਨਹੀਂ, ਸਿਰਫ ਆਪਣੀ ਲੀਨੀਏਜ ਹੀ ਨਹੀਂ, ਪੂਰੇ ਇੱਕ ਮੁਆਸ਼ਰੇ ਦੇ ਵਿੱਚ ਉਹ ਇੱਕ ਚੇਂਜ ਲਿਆਉਂਦੇ ਨੇ। ਸੋ ਜਿੱਥੇ ਇੱਕ ਬਹੁਤ ਹੀ ਰੈਸਟਲੈਸਨੈਸ ਇੱਕ ਪੈਦਾ ਹੋਈ ਸੀ ਪਿਛਲੇ ਕੁਝ ਸਾਲਾਂ ਤੋਂ, ਉਹਦੇ 'ਚ ਮੈਨੂੰ ਲੱਗਦਾ ਹੈ ਕਿ ਜਦੋਂ ਦਿਲਜੀਤ ਗਾਉਂਦਾ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ, ਉਹ ਕੁੜੀ ਜਿਹੜੀ ਹੈ ਉਸ ਨੂੰ ਮੈਟਾਫਰ ਅੰਡਰਸਟੈਂਡ ਕਰਕੇ ਉਹਨੂੰ ਇਹ ਅਸੀਂ ਅੰਡਰਸਟੈਂਡ ਕਰੀਏ ਕਿ ਉਹ ਜਿਹੜੀ ਗੁੰਮ ਹੋਣ ਦੀ ਗੱਲ ਕਰ ਰਿਹਾ ਉਹ ਇਟਸ ਅ ਵੈਰੀ ਬਿਗ loss that is being spoken about. ਸੋ ਉਹ ਕੀ ਸਾਡੇ ਕੋਲੋਂ ਕੀ ਗਵਾਚ ਗਿਆ ਹੈ ਤੇ ਉਹ ਕਿੱਥੇ ਇਸ਼ਾਰਾ ਕਰ ਰਿਹਾ ਹੈ, ਉਹਨੂੰ ਸਮਝਣ ਦਾ ਅਸੀਂ ਆਪਣਾ ਮਿਆਰ ਵੀ ਤੇ ਉੱਚਾ ਕਰੀਏ। ਅਸੀਂ ਜੇ ਕਹਿੰਦੇ ਹਾਂ ਕਿ ਫਨਕਾਰ ਦੀ ਗਾਇਕੀ ਦਾ ਮਿਆਰ ਡਿੱਗ ਰਿਹਾ ਹੈ ਤੇ ਅਸੀਂ ਸੁਣਨ ਵਾਲਿਆਂ ਨੇ ਆਪਣਾ ਮਿਆਰ ਚੁੱਕਿਆ? ਇਹ ਸਾਡੇ 'ਤੇ ਵੀ ਸਵਾਲ ਹੈ ਕਿ ਅਸੀਂ ਸਿਰਫ ਫਨਕਾਰ ਨੂੰ ਕਹਿੰਦੇ ਹਾਂ ਕਿ ਇਹ ਹੁਣ ਉਹ ਤਾਣੇ ਪਲਟੇ, ਉਹ ਸਪਾਟ ਤਾਣਾ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸਨ ਉਂਝ ਨਹੀਂ ਕਰਦੇ, ਹੁਣ ਇਹ ਸਿਰਫ ਸ਼ੋਅ ਲਗਾਉਂਦੇ ਨੇ, ਹੁਣ ਇਹ ਸਿਰਫ ਇਸ ਤਰ੍ਹਾਂ ਕਰਦੇ ਨੇ। ਤੇ ਕੀ ਜਿਹੜੀ ਆਡੀਅנס ਹੈਗੀ ਹੈ ਉਹ ਉਸ ਤਰ੍ਹਾਂ ਟਿਕ ਕੇ ਬੈਠਣ ਵਾਲੀ ਹੈ? ਤੇ ਕੁਚੈਲਾ ਵਰਗੇ, ਤੁਸੀਂ ਹੁਣ ਕੁਚੈਲਾ ਵੇਖਿਆ? ਮੈਂ ਤੇ ਬਚਪਨ ਤੋਂ ਕੁਚੈਲਾ ਦੇਖ ਰਹੀ ਹਾਂ।
ਮੈਂ ਤੇ ਨਾਨੇਮਾ ਦੀ ਆਡੀਅנס 20 25 ਹਜ਼ਾਰ ਬੰਦੇ ਦੇਖੇ ਹੈ। 8 ਪਿੰਡ 10 ਪਿੰਡ ਇਕੱਠੇ ਹੁੰਦੇ ਸਨ ਸੁਰਿੰਦਰ ਕੌਰ ਨੂੰ ਸੁਣਨ ਵਾਸਤੇ। ਕੋਚੈਲਾ ਦੇ ਵਿੱਚ ਤੇ ਹੁਣ ਜਾ ਕੇ ਬੰਦੇ ਇਕੱਠੇ ਹੋਏ ਹੈ। ਜਿਹੜਾ ਅਸਲੀ ਫਨਕਾਰ ਹੈ ਉਹ ਦਿਲੋਂ ਫਕੀਰ ਹੈ। ਉਹਨੂੰ $22,000 ਜਾਂ ₹22,000 ਜਾਂ 22 ਰੁਪਏ ਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਉਹ ਸਿਰਫ ਲੋਕਾਂ ਦੀ ਮੁਹੱਬਤ ਲੈਣ ਵਾਸਤੇ ਆਇਆ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੇ ਮਾਲਿਕ ਦੀ ਬਖਸ਼ਿਸ਼ ਨਾਲ ਮਿਲਦੀਆਂ ਨੇ। ਸੋ ਮੈਂ ਥੋੜੀ ਜਜ਼ਬਾਤੀ ਹੋ ਰਹੀ ਹਾਂ। ਨਹੀਂ, ਬੜਾ ਅੱਛਾ ਤੁਸੀਂ ਕਿਹਾ ਹੈ। ਇਹ ਬਿਲਕੁਲ ਮੈਂ ਇੱਕ ਸਵਾਲ ਡਾਕਟਰ ਸਾਹਿਬ ਨੂੰ ਕਰਕੇ ਫਿਰ ਤਾਰਕ ਸਾਹਿਬ ਨੂੰ ਕਰਕੇ ਫਿਰ ਉਹਦੇ ਬਾਅਦ ਲੈ ਲੈਂਦੇ ਹਾਂ, ਸਾਥੀਆਂ ਦੇ ਸਵਾਲ ਲੈ ਲੈਂਦੇ ਹਾਂ। ਮੈਨੂੰ ਇਹ ਦੱਸੋ ਆਪਣਾ ਡਾਕਟਰ ਸਾਹਿਬ, ਮੇਰੀ ਤੇ ਆਬਜ਼ਰਵੇਸ਼ਨ ਹੈਗੀ ਹੈ ਕਿ ਜਿਵੇਂ ਅਸੀਂ ਮਾਸਟਰ ਸਲੀਮ ਨੂੰ ਸੁਣਨੇ ਆ ਤੇ ਮਾਸਟਰ ਸਲੀਮ ਬੜਾ ਬੇਬਾਕ ਗਾਉਂਦਾ ਹੈ, ਲੇਕਿਨ ਉਹਦੇ 'ਚ ਸਾਨੂੰ ਕਿਤੇ ਕਿਤੇ ਤਫੈਲ ਨਿਆਜ਼ੀ ਵੀ ਨਜ਼ਰ ਆਉਂਦੇ ਨੇ, ਕਿਤੇ ਕਿਤੇ ਸ਼ੌਕਤ ਅਲੀ ਵੀ ਨਜ਼ਰ ਆਉਂਦੇ ਨੇ ਹੈ ਜੀ। ਔਰ ਇੱਧਰ ਤੇ ਉੱਧਰ ਜਿਸ ਤਰ੍ਹਾਂ ਮੈਂ ਇੱਕ ਵਾਰੀ ਮੈਨੂੰ ਯਾਦ ਹੈ ਜੱਸੀ ਆਇਆ, ਦਿਲ ਲੈ ਗਈ ਕੁੜੀ ਗੁਜਰਾਤ ਦੀ, ਲਾਈਟ ਗਾਣਾ ਗਾਉਣ ਵਾਲਾ ਆਰਟਿਸਟ ਹੈਗਾ, ਤੇ ਉਹਨੇ ਕਿਹਾ ਜੀ ਮੈਨੂੰ ਅਫਸ਼ਾਂ ਜੀ ਲੈ ਚਲੋ, ਜ਼ਿੰਦਗੀ ਤਮਾਸ਼ਾ ਬਣੀ ਦੁਨੀਆ ਦਾ ਹਾਸਾ, ਕਸੂਰ ਤੋਂ ਤੁਸੀਂ ਸਾਰੇ ਜਾਣਦੇ ਹੋ। ਤੇ ਉਹ ਬਹੁਤ ਸਾਰੇ ਲੋਕ ਜਿਹੜੇ ਇੰਡੀਆ ਤੋਂ ਪਾਪੂਲਰ ਹੋ ਜਾਂਦੇ ਨੇ, ਉਹ ਜਦੋਂ ਉਹਨਾਂ ਦੀ ਤਲਾਸ਼ੀ ਲੈਂਦੇ ਆ ਤੇ ਉਹ ਪਾਕਿਸਤਾਨ ਦੇ ਜਿਹੜੇ ਗੁਲਾਮ ਅਲੀ ਨੇ, ਯਾਨੀ ਕਪਿਲ ਸ਼ਰਮਾ ਹੁਣ ਗਾਉਂਦਾ ਤਾਂ ਨਹੀਂ, ਤੇ ਜਦੋਂ ਪੀਂਦਾ ਤੇ ਗੁਲਾਮ ਅਲੀ ਗਾਉਂਦਾ, ਭਾ ਗੁਲਾਮ ਅਲੀ ਦਾ ਗਾਣਾ ਗਾਉਂਦਾ ਹੈ ਜੀ। ਭਾ ਗੁਲਾਮ ਅਲੀ ਦਾ ਗਾਣਾ ਗਾਉਣ ਲਈ ਪਹਿਲਾਂ ਸ਼ਾਇਦ ਪੀਣ ਤੇ ਖੈਰ ਉੱਧਰ ਆਜ਼ਾਦੀ ਦੇ ਨਾਲ ਸ਼ਾਮੋ ਸ਼ਾਮ ਸ਼ੁਰੂ ਹੋ ਜਾਂਦੇ ਨੇ, ਇੱਥੇ ਜ਼ਰਾ ਬੂਹੇ ਸ਼ੂਏ ਬੰਦ ਕਰਨੇ ਪੈਂਦੇ ਨੇ। ਤੇ ਖੈਰ ਤੇ ਇਹ ਮੈਨੂੰ ਦੱਸੋ ਤੁਸੀਂ ਜਿਹੜੇ ਇੰਡੀਅਨ ਸਿੰਗਰ ਨੇ ਪਾਪੂਲਰ ਵੱਡੇ ਸਿੰਗਰ ਜਿਵੇਂ ਦਲੇਰ ਮਹਿੰਦੀ, ਉਹਨੇ ਘਰ ਇਹਨਾਂ ਨੂੰ ਨਦੀਮ ਸਲਾਮਤ ਇਹਨਾਂ ਨੂੰ ਵੀ ਸੁਣਿਆ, ਸਲਾਮਤ ਖਾਨ ਸਾਹਿਬ ਨੂੰ ਵੀ ਸੁਣਿਆ, ਗੁੱਲੂ ਸਾਹਿਬ ਨੂੰ ਵੀ ਘਰ ਰੱਖਿਆ, ਗੁਲਾਮ ਅਲੀ ਸਾਹਿਬ ਨੂੰ ਵੀ ਉਹਨਾਂ ਨੇ ਮਹਿਮਾਨ ਨਵਾਜ਼ੀ ਕੀਤੀ। ਤੇ ਇੰਡੀਅਨ ਜਿਹੜੇ ਸਿੰਗਰ ਨੇ, ਜਦੋਂ ਮੈਨੂੰ ਯਾਦ ਹੈ ਸੁਰਿੰਦਰ ਕੌਰ ਜੀ ਆਏ ਤਾਂ ਉਹਨਾਂ ਨੇ ਹੁਸੈਨ ਬਖਸ਼ ਗੁੱਲੂ ਸਾਹਿਬ ਨਾਲ ਤੇ ਗੁਲਾਮ ਅਲੀ ਸਾਹਿਬ ਨਾਲ ਬਹੁਤ ਪਿਆਰ ਕੀਤਾ। ਅੱਛਾ, ਜਿਹੜਾ ਤੁਸੀਂ ਕੱਲ ਉਹ ਸਲਾਮ ਭੇਜਿਆ ਉਹ ਆਸ਼ਕ ਅਲੀ ਸਾਹਿਬ ਨੂੰ ਦੇ ਦਿੱਤਾ ਸੀ। ਗੁਲਾਮ ਅਲੀ ਸਾਹਿਬ ਥੋੜੇ ਬਿਮਾਰ ਨੇ, ਉਹ ਇਨਸ਼ਾਅੱਲਾ ਤੁਹਾਨੂੰ ਉਹਨਾਂ ਨਾਲ ਕਰਨੇ ਮਿਲਾਨੇ ਜੀ। ਤਾਰਕ ਸਾਹਿਬ, ਹਾਂਜੀ ਸੌਰੀ ਸਵਾਲ ਮੇਰਾ ਕਿ ਜਿਹੜੇ ਵੱਡੇ ਆਰਟਿਸਟ ਨੇ ਇੰਡੀਅਨ, ਡਾਕਟਰ ਸਾਹਿਬ ਸਵਾਲ ਬੜਾ ਵਾਜ਼ਿਹ ਹੈ, ਤੁਸੀਂ ਉਹਨੂੰ ਵਾਦੀ ਨਹੀਂ ਕੀਤਾ ਕਿ ਉਹਨਾਂ ਤੇ ਪਾਕਿਸਤਾਨ ਦੇ ਜਿਹੜੇ ਸਿੰਗਰ ਨੇ ਉਹ ਟੈਕਨੀਕ ਤੋਂ ਔਰ ਜਮਾਲੀਆਤ ਤੋਂ ਇਸਤਫਾਦਾ ਕਰਦੇ ਨੇ, ਦੇਖਦੇ ਹੋ ਤੁਸੀਂ? ਬਹੁਤ ਜ਼ਿਆਦਾ। ਮੇਰਾ ਖਿਆਲ ਹੈ ਕਿ ਤੁਸੀਂ ਇਸ ਦਾ ਇਸ਼ਾਰਾ ਵੀ ਕੀਤਾ ਹੈ ਕਿ ਉਸਤਾਦ ਬੜੇ ਗੁਲਾਮ ਅਲੀ ਖਾਨ ਜਦੋਂ ਕਸੂਰ ਤੋਂ ਗਏ ਨੇ ਤੇ ਬਹੁਤ ਸਾਰੇ ਇੰਡੀਅਨ ਜਿਹੜੇ ਸਨ ਮਿਊਜ਼ਿਕ ਡਾਇਰੈਕਟਰਸ, ਉਹਨਾਂ ਨੇ ਉਹਨਾਂ ਦੀ ਗਾਇਕੀ, ਉਹਨਾਂ ਰਾਗਾਂ ਤੋਂ ਪੀਸਿਸ ਲੈ ਕੇ ਆਪਣਾ ਮਿਊਜ਼ਿਕ ਉਹ ਬਣਾਇਆ। ਸੋ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਇਨਰਿਚ ਕੀਤਾ ਹੈ ਆਪਣਾ ਉਸਤਾਦ ਬੜੇ ਗੁਲਾਮ ਅਲੀ ਖਾਨ। ਔਰ ਫਿਰ ਬਹੁਤ ਜ਼ਿਆਦਾ ਇੰਸਪੀਰੇਸ਼ਨ ਜਿਸ ਤਰ੍ਹਾਂ ਗੁਲਾਮ ਅਲੀ ਸਾਹਿਬ ਜਾਂ ਮਹਿਦੀ ਹਸਨ ਦੀ ਬਹੁਤ ਜ਼ਿਆਦਾ, ਔਰ ਆਪਣਾ ਇਹ ਲੋਕ ਜਿਹੜੇ ਸਨ ਦੇ ਵਰ ਇੰਸਟੀਟਿਊਸ਼ਨ, ਖਾਸ ਕਰ ਉਸਤਾਦ ਬੜੇ ਗੁਲਾਮ ਅਲੀ ਖਾਨ ਜਿਹੜੇ ਕਸੂਰ ਤੋਂ ਗਏ ਨੇ। ਔਰ ਮੈਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਬਹੁਤ ਜ਼ਿਆਦਾ ਉੱਥੇ ਰਿਸਪੈਕਟ ਵੀ ਇਹਨਾਂ ਦੀ ਹੋਈ ਔਰ ਬਹੁਤ ਜ਼ਿਆਦਾ ਇੰਸਪੀਰੇਸ਼ਨ ਵੀ ਹੋਈ। ਉਸਤਾਦ ਬੜੇ ਗੁਲਾਮ ਅਲੀ ਖਾਨ ਦੀ ਕਹਾਣੀ ਬਹੁਤ ਇੱਕ ਦਿਲਚਸਪ ਔਰ ਬੜੀ ਪੈਨਫੁਲ ਵੀ ਹੈ। ਔਰ ਤੁਹਾਨੂੰ ਪਤਾ ਹੋਏਗਾ ਕਿ ਕਿਸ ਤਰ੍ਹਾਂ ਇੱਥੇ ਉਹਨਾਂ ਦਾ ਇੱਕ ਪ੍ਰੋਬਲਮ ਹੋਇਆ ਰੇਡੀਓ ਸਟੇਸ਼ਨ 'ਤੇ, ਔਰ ਜ਼ੈਡ ਬੁਖਾਰੀ ਦੇ ਨਾਲ ਉਹਨਾਂ ਦੀ ਇੱਕ ਝਗੜਾ ਹੋ ਗਿਆ, ਐਂਡ ਦੈਨ ਹੀ ਸੈਡ ਕਿ ਮੈਂ ਇੱਥੇ ਨਹੀਂ ਰਹਿੰਦਾ, ਹੁਣ ਮੈਂ ਜਾ ਰਿਹਾ। ਅਤੇ ਮੇਰਾ ਖਿਆਲ ਹੈ ਕਿ ਇਸ ਹਵਾਲੇ ਨਾਲ ਇੱਕ ਬੜੀ ਜਨਰੋਸਿਟੀ ਉੱਥੇ ਕਿ ਬਹੁਤ ਜ਼ਿਆਦਾ ਰਿਸਪੈਕਟ ਵੀ ਹੈ। ਔਰ ਇਹਨਾਂ ਦੇ ਜਦੋਂ ਮੈਂ ਪੜ੍ਹ ਰਿਹਾ ਸੀ, ਇੱਕ ਬੜੀ ਦਿਲਚਸਪ ਕਿਤਾਬ ਹੈ ਜਿਹੜੀ ਤੁਹਾਡੀ ਮਦਰ ਨੇ ਲਿਖੀ ਹੈ, ਵਗਦੇ ਪਾਣੀਆਂ ਦਾ ਸੰਗੀਤ, ਛੋਟੀ ਜਿਹੀ ਕਿਤਾਬ ਹੈ। ਉਸ ਦੇ 'ਚ ਇੱਕ ਵਾਕਿਆ ਵੀ ਲਿਖਿਆ ਹੈ ਕਿ ਕਿਸ ਤਰ੍ਹਾਂ ਉਸਤਾਦ ਫਤਿਹ ਅਲੀ ਖਾਨ ਔਰ ਉੱਥੇ ਆਏ ਨੇ ਔਰ ਕਿਸ ਤਰ੍ਹਾਂ ਉਹਨਾਂ ਦੇ ਇੰਟਰਟੇਨਮੈਂਟ ਵਾਸਤੇ ਡਿਸ਼ਾਂ ਪਕਾਈਆਂ ਨੇ ਔਰ ਸਾਰਾ ਕੁਝ ਕੀਤਾ ਹੈ। ਤੋ ਇੱਕ ਆਈ ਥਿੰਕ ਦੇ ਰੀਅਲੀ ਰਿਸਪੈਕਟ ਪਾਕਿਸਤਾਨੀ ਜੋ ਜਿਤਨੇ ਇੱਕ ਮਹਾਨ ਕਿਸਮ ਦੇ ਸਿੰਗਰ ਸਨ ਜੀ। ਵਾਹ ਜੀ ਵਾਹ। ਡਾਕਟਰ ਸਾਹਿਬ, ਇੱਥੇ ਮੈਂ ਕਹਿਣਾ ਚਾਹਾਂਗੀ ਕਿ ਉਸ ਦੌਰ ਦੇ ਆਰਟਿਸਟ ਦੇ ਵਿੱਚ ਉਹਨਾਂ ਨੇ ਇਹ ਗੱਲ ਨੂੰ ਐਕਸੈਪਟ ਨਹੀਂ ਯੂਜ਼ ਕਰ ਸਕਦੇ ਵਰਡ, ਪਰ ਇਸ ਗੱਲ ਨੂੰ ਜਿਵੇਂ ਮੰਨਿਆ ਹੀ ਨਹੀਂ ਸੀ ਕਿ ਅਸੀਂ ਅੱਡ ਹੋ ਗਏ ਹਾਂ। ਸੋ ਅਸੀਂ ਮੈਂ ਅੱਜ ਤੱਕ ਵੀ ਇਹੀ ਸਮਝਨੀ ਹਾਂ ਕਿ ਅਸੀਂ ਅੱਡ ਨਹੀਂ ਹੈਗੇ। ਮੈਂ ਤੇ ਘਰ ਆਈ ਹਾਂ, ਮੈਂ ਤੇ ਨਾਨਕੇ ਆਈ ਹਾਂ, ਮੇਰੇ ਵਾਸਤੇ ਤੇ ਮੈਂ ਪੰਜਾਬ ਤੋਂ ਉੱਠ ਕੇ ਤੇ ਪੰਜਾਬ
ਇੱਕ ਪਾਸੇ ਦੂਸਰੇ ਪਾਸੇ ਆਈ ਹਾਂ। ਮੇਰੇ ਵਾਸਤੇ ਕੋਈ ਖੌਫ ਦੀ ਜਾਂ ਕੋਈ ਡਰ ਦੀ ਜਾਂ ਕੋਈ ਇਸ ਤਰ੍ਹਾਂ ਇਹ ਅਹਿਸਾਸ ਬਿਲਕੁਲ ਹੈ ਹੀ ਨਹੀਂ, ਕਿਉਂਕਿ ਇੱਕ ਫਨਕਾਰ ਦਾ ਸਭ ਤੋਂ ਪਹਿਲਾ ਮਜ਼ਹਬ ਇਹ ਵੇ ਕਿ ਉਹ ਆਪਣੇ ਸੰਗੀਤ ਤੋਂ ਇਲਾਵਾ, ਆਪਣੀ ਮੌਸੀਕੀ ਤੋਂ ਇਲਾਵਾ ਬਾਕੀ ਸਾਰੀਆਂ ਗੱਲਾਂ ਭੁਲਾ ਦੇਵੇ। ਜੇ ਉਹ ਅਸਲੀ ਫਨਕਾਰ ਹੈ ਤੇ ਉਹ ਕਿਸੇ ਵੀ ਮਜ਼ਹਬ ਦੇ ਨਾਲ ਨਹੀਂ ਕਨੈਕਟਡ, ਉਹ ਕਿਸੇ ਵੀ ਕਾਸਟ, ਕ੍ਰੀਡ, ਰਿਲੀਜਨ ਇਜ਼ ਇਮਟੀਰੀਅਲ। ਯੂ ਆਰ ਓਨਲੀ ਅ ਮਿਊਜ਼ੀਸ਼ੀਅਨ ਜਿਹੜਾ ਕਿ ਉਹਦੀ ਖਿਦਮਤ ਦੇ ਵਿੱਚ, ਉਹਦੀ ਇਬਾਦਤ ਵਿੱਚ ਬੈਠਾ ਹੈ, ਬਸ। ਹੋਰ ਉਹਦਾ ਕੋਈ ਕੰਮ ਨਹੀਂ। ਨਾਲੇ ਸੁਨੈਨਾ ਜੀ ਗੱਲ ਹੈ ਵੇ ਕਿ ਇਹਦੀ ਬਾਈਫਰਕੇਸ਼ਨ ਹੋ ਨਹੀਂ ਸਕਦੀ। ਫਤਿਹ ਅਲੀ ਮੁਬਾਰਕ ਅਲੀ ਜਲੰਧਰ ਤੋਂ ਆਏ ਸਨ, ਹੈ ਜੀ। ਮਨੀਰ ਨਿਆਜ਼ੀ ਹੁਸ਼ਿਆਰਪੁਰ ਤੋਂ ਆਏ ਸਨ। ਇਹ ਇੱਧਰ ਆਪਣਾ ਸਾਰਾ ਕੰਮ ਹੈ ਜੀ, ਰਲਿਆ ਮਿਲਿਆ ਕੰਮ ਜੀ। ਇੱਧਰੋਂ ਕਸੂਰ ਤੋਂ ਉਧਰ ਚਲੇ ਗਏ। ਮਹਿਦੀ ਹਸਨ ਲੂਣੇ ਤੋਂ ਆਏ ਸਨ, ਹੈ ਜੀ। ਅਸੀਂ ਇਹਨੂੰ ਜਿਹੜਾ ਨਾ ਜੀ ਇਹਨੂੰ ਉਹ ਕਰ ਨਹੀਂ ਸਕਦੇ। ਮੈਂ ਅਕਸਰ ਕਦੀ ਫੋਨ ਕਰਨਾ ਵਾ ਜਦੋਂ ਦਲੇਰ ਮਹਿਦੀ ਮੇਰਾ ਭਰਾਵਾਂ ਵਰਗਾ ਦੋਸਤ ਹੈ, ਮੈਂ ਕੀ ਭਾਜੀ ਕੀ ਚੱਲ ਰਿਹਾ ਟੈਂਪਰੇਚਰ? ਇੱਥੇ 12 ਹੁੰਦਾ, ਉੱਥੇ ਦਿੱਲੀ ਵੀ 12 ਹੁੰਦਾ, ਹੈ ਜੀ। ਔਰ ਤੁਸੀਂ ਇਹ ਅਗਰ ਔਨ ਬਾਰਡਰ ਤੁਸੀਂ ਜਾਓ, ਬਾਰਡਰ ਜਾਓ ਤੇ ਇਧਰ ਧਰੇਕ ਉੱਗੀ ਹੈ, ਜੜ ਉਹਦੀ ਉਧਰ, ਛਾਂ ਉਧਰ ਗਈ ਹੈ। ਇਸ ਤਰ੍ਹਾਂ ਦੇ ਵਿੱਚ ਇੱਕ ਉਹ ਸਿਲਸਿਲਾ ਹੈਗਾ। ਇਹਦੀ ਬਾਈਫਰਕੇਸ਼ਨ ਹੋ ਨਹੀਂ ਸਕਦੀ। ਯਾਨੀ ਮਹਿਦੀ ਹਸਨ ਨੂੰ ਅਸੀਂ ਨੈਸ਼ਨਲਾਈਜ਼ ਕਰ ਲਈਏ, ਲੇਕਿਨ ਹੈਗੇ ਤੇ ਉਹ ਰਾਜਸਥਾਨ ਲੂਣੇ ਤੋਂ ਸਨ ਨਾ, ਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਇਹਨੂੰ। ਉਹ ਜਿਵੇਂ ਮੇਰੀ ਭੈਣ ਨੇ ਕਿਹਾ, ਤੇ ਮੈਂ ਚਾਹਾਂਗਾ ਕਿ ਕੋਈ ਤੁਸੀਂ ਸਵਾਲ ਅਗਰ ਕਰਨਾ ਚਾਹੋ ਜਾਂ ਕੋਈ ਗੱਲ ਕਰਨਾ ਚਾਹੋ, ਜੀ ਪਲੀਜ਼ ਇਹਨਾਂ ਨੂੰ ਦੇਣਾ ਮਾਈਕ। ਆ ਸਵਾਲ ਨੂੰ ਜ਼ਰਾ ਥੋੜਾ ਜਿਹਾ ਨਾ, ਸਿਰਫ ਮੁਖੜਾ ਅਸਥਾਈ ਜਿਵੇਂ ਹੁੰਦੀ ਹੈ। ਮਾਈਕ ਖੋਲ ਲਓ। ਉਹਨੂੰ ਮਜਾਜ। ਚਲੋ ਪੰਜਵੇਂ ਕਾਲੇ ਤੋਂ ਸ਼ੁਰੂ ਹੋ ਜਾਓ। ਹੈਲੋ ਜੀ। ਅੱਛਾ, ਦੋ ਨਾਂ ਅਗਰ ਤੁਹਾਨੂੰ ਪੁੱਛੇ ਜਾਣ ਕਿ ਪੰਜਾਬੀ ਦੇ ਵਿੱਚ ਵੱਡਾ ਸਿੰਗਰ ਉਧਰੋਂ ਕਿਹੜਾ ਸੀ ਤੇ ਇਧਰੋਂ ਕਿਹੜਾ ਸੀ, ਤੇ ਉਹ ਦੋ ਨਾਂ ਕਿਹੜੇ? ਵੈਸੇ ਤੇ ਸਾਰੇ ਚੰਗੇ ਨੇ, ਮਤਲਬ ਇਹ ਨਦੀਮ ਸਾਹਿਬ ਨੂੰ ਦੇਣਾ। ਨਦੀਮ ਸਾਹਿਬ ਜੀ ਦੱਸਣਾ ਸਰ। ਤਾਰਕ ਸਾਹਿਬ ਦੱਸੋ। अस्सलाम वालेकुम जी, थैंक यू, बहुत ही अच्छा ਇਹ लग ਸਵਾਲ रहा ਦਾ है। ਜਵਾਬ ਮੇਰਾ ਖਿਆਲ ਹੈ ਪੰਜਾਬੀ ਚ ਕੀ ਸਵਾਲ ਕੀ ਹੈ? ਦੋ ਸਿੰਗਰ ਕਹਿੰਦੇ ਇਧਰ ਚੜਦੇ ਦੇ ਤੇ ਲੈਂਦੇ ਦੇ ਦੱਸੋ। ਮੈਂ ਆਪਣੀ ਜ਼ਾਤੀ ਮਾਈਕ ਚ ਸਰ। ਹਾਂਜੀ, ਮੈਂ ਆਪਣੀ ਜ਼ਾਤੀ ਪਸੰਦ ਦੱਸਾਂਗਾ। ਉਹ ਤਾਂ ਰਫੀ ਸਾਹਿਬ ਤੇ ਤਰਨਾਇਤ ਭੱਟੀ ਸਾਹਿਬ। ਮੈਂ ਤਾਂ ਦੋਵਾਂ ਸਿੰਘਾਂ ਵੱਡੇ। ਸੇਮ ਸਵਾਲ ਦਾ ਮੈਂ ਵੀ ਜਵਾਬ ਦੇ ਸਕਦਾ? ਜੀ ਪਲੀਜ਼। ਇਸ ਸਵਾਲ ਦਾ ਮੇਰਾ ਜਵਾਬ ਜਿਹੜਾ ਹੈ ਉਹ ਇਹ ਵੇ ਕਿ ਭਾਵੇਂ ਚੜ੍ਹਦੇ ਪੰਜਾਬ ਵਿੱਚ ਹੋਵੇ, ਭਾਵੇਂ ਲਹਿੰਦੇ ਪੰਜਾਬ ਦੇ ਵਿੱਚ, ਫਨਕਾਰ ਉਹ ਇੱਕ ਤੁਹਾਡੇ ਦਿਲ ਦੇ ਉੱਤੇ ਛਾਪ ਛੱਡਦਾ ਹੈ। ਜਿਹੜੀਆਂ ਆਲਰੇਡੀ ਚੀਜ਼ਾਂ ਤੁਸੀਂ ਸੁਣ ਕੇ ਵੱਡੇ ਹੋਏ ਹੁੰਦੇ ਹੋ, ਸਹੀ, ਪਰ ਉਹਦੇ ਵਿੱਚ ਕੋਈ ਕਾਢਾਂ ਇਹੋ ਜਿਹਾ ਕੱਢਦਾ ਹੈ। ਜਿਵੇਂ ਖਾਨ ਸਾਹਿਬ ਅੱਗੇ ਬੈਠੇ ਨੇ, ਤੇ ਜਿਸ ਤਰ੍ਹਾਂ ਦੀ ਇੰਪਰੋਵਾਈਜ਼ੇਸ਼ਨਸ ਇਹ ਕਰਦੇ ਨੇ, ਜਿਸ ਤਰ੍ਹਾਂ ਦੇ ਪੁਰਾਣੇ ਲਤਾ ਜੀ ਦੇ ਗਾਏ ਹੋਏ ਗੀਤ ਨੇ, ਭਾਵੇਂ ਆਪਣੇ ਵੱਡਿਆਂ ਦੇ ਗਾਏ ਗੀਤ ਨੇ, ਉਹਨਾਂ ਦੇ ਵਿੱਚ ਇੰਪਰੋਵਾਈਜ਼ੇਸ਼ਨਸ ਕਰਕੇ ਜਦੋਂ ਤੁਸੀਂ ਉਹਨੂੰ ਇੱਕ ਡਿਫਰੈਂਟ ਲੈਵਲ ਤੇ ਲੈ ਜਾਂਦੇ ਹੋ, ਮਤਲਬ ਕੰਪੋਜੀਸ਼ਨ ਖਾਨ ਸਾਹਿਬ ਕਰਦੇ ਪਏ ਨੇ ਤੇ ਉਹਦੇ ਵਿੱਚ ਜਦੋਂ ਸਾਜ਼ ਦੇ ਵਿੱਚ ਹਾਰਮੋਨੀਅਮ ਹੀ ਪਲੇ ਕਰ ਰਹੇ ਨੇ, ਤੇ ਉਹ ਸੁਣਨ ਵਾਲੇ ਨੂੰ ਇੰਝ ਲੱਗਦਾ ਕਿ 200 ਪੀਸ ਦਾ ਆਰਕੈਸਟਰਾ ਚੱਲਦਾ ਪਿਆ ਨਾਲ। ਇਹ ਇੰਪਰੋਵਾਈਜ਼ੇਸ਼ਨ ਕਰਨ ਵਾਲੇ ਫਨਕਾਰ ਚਾਹੀਦੇ ਨੇ। ਫਨਕਾਰ ਸਿਰਫ ਇਹ ਨਹੀਂ ਚਾਹੀਦੇ ਕਿ ਉਹਦੀ ਟਿਕਟ ਕਿੰਨੇ ਦੀ ਵਿਕਦੀ ਹੈ। ਅੱਛਾ ਸਰ, ਟਾਈਮ ਤੋਂ ਘੱਟ ਗਿਆ ਤੇ ਨਦੀਮ ਸਾਮਦ ਸਾਹਿਬ ਕੋਈ ਪੰਜਾਬੀ ਦੀ ਕੋਈ 27 ਬਸ ਉੱਥੋਂ ਹੀ ਸੁਣਾ ਦਿਓ ਤੇ ਇਹਨੂੰ ਫਿਰ ਵਾਈਂਡ ਅਪ ਕਰੀਏ ਦਿਓ। ਜੀ ਬਿਸਮਿਲ੍ਲਾ। मैं कुछ कहना चाह रहा सा। ਉਹ ਕਹਿ ਵੀ ਲਵੋ ਤੇ ਨਾਲ पहले कह लें ਤਰਨਮ ਵਿੱਚ ਵੀ ਕਹਿ ਲਵੋ। ਪੰਜਾਬੀ ਦੇ ਹਵਾਲੇ ਨਾਲ ਜੀ ਜਿਹੜੀ ਗੱਲਬਾਤ ਹੋ ਰਹੀ ਹੈ, ਰਾਤ ਵੀ ਅਸੀਂ ਬੜਾ ਇੱਜ਼ਤ ਬਖਸ਼ੀ ਇਹਨਾਂ ਨੇ ਸਾਡੇ ਕੋ ਆਏ, ਤੇ ਮੈਂ ਇਹ ਕਹਾਂਗਾ ਜੀ ਕਿ ਪੰਜਾਬ ਹਾਵੀ ਰਿਹਾ ਹੈ, not just a folk। ਅਗਰ ਤੁਸੀਂ ਇਹ ਜਿਵੇਂ ਹੁਣੀ ਤਾਹਿਰ ਭਾਈ ਨੇ ਸਾਰਿਆਂ ਦੀ ਗੱਲ ਕੀਤੀ ਕਿ ਸਾਰੇ ਪੰਜਾਬੀ ਨੇ, ਤੇ ਪੰਜਾਬੀ ਦੀ ਫੌਕੀਅਤ, ਪੰਜਾਬੀ ਸ਼ਹਿਨਸ਼ਾਹਤ 'ਚ ਰਿਹਾ। ਮਿਊਜ਼ਿਕ ਵੀ ਉਹ ਕਿਸੇ ਵੀ ਸ਼ੇਡ 'ਚ ਰਿਹਾ, ਉਹ ਕਲਾਸੀਕਲ 'ਚ ਰਿਹਾ, ਉਹ ਫੋਕ 'ਚ ਰਿਹਾ, ਉਹ ਗਜ਼ਲ 'ਚ ਰਿਹਾ, ਉਹ ਕਵਾਲੀ 'ਚ ਰਿਹਾ। ਕਵਾਲੀ ਨੂੰ ਕਾਪੀ ਅਸੀਂ ਉਰਦੂ ਸਪੀਕਿੰਗ ਲੋਕਾਂ ਨੂੰ ਕਾਪੀ ਨਹੀਂ ਕੀਤਾ, ਸਾਨੂੰ ਸਾਡੇ ਅੰਗ ਨੂੰ ਫੜਨ ਦੀ ਉਹਨਾਂ ਦੀ ਬੜੀ ਕੋਸ਼ਿਸ਼ ਰਹੀ ਹੈ। ਉਹ ਪੰਜਾਬੀ ਦੀ ਹੈ, ਉਹ ਫੋਕ ਕੁਝ ਵੀ ਹੈ, ਉਹ ਰਿਹਾ ਜੀ। ਅਮੀਰ ਖੁਸਰੋ ਦੀ ਜ਼ੁਬਾਨ ਤੇ ਫਾਰਸੀ ਸੀ,
ਨਹੀਂ, ਅਮੀਰ ਖੁਸਰੋ ਦੀ ਜ਼ੁਬਾਨ ਫਾਰਸੀ ਤੇ ਅਸੀਂ ਪੰਜਾਬੀ ਸੀ। ਮੈਂ ਕਿ ਉਹ ਸਰਾਇਕੀ ਤੇ ਨਹੀਂ ਸੀ। ਹਿੰਦਵੀ ਨਹੀਂ, ਉਹ ਗੰਗਾ ਜਮਨਾ ਤਹਿਜ਼ੀਬ, ਉਹ ਗੰਗਾ ਜਮਨਾ ਤਹਿਜ਼ੀਬ। ਚਲੋ 27 ਸੁਣਾਓ ਫਿਰ। ਇਹ ਇੱਕ ਗੱਲ ਲੇਕਿਨ ਨਦੀਮ ਸਾਹਿਬ ਦੀ ਲੈ ਲਈਏ, ਬੜਾ ਕੀਮਤੀ ਆਰਟਿਸਟ ਆ ਗਏ ਨੇ ਤੇ ਪਤਾ ਨਹੀਂ ਜੀ ਹੁਣ ਮੈਂ ਕਿਹੜੀ ਪੰਜਾਬੀ ਗਾ ਦਿਆਂਗਾ। ਇੱਕ ਮਾਹੀਆ ਮੈਂ ਬਣਾਇਆ ਸੀ ਜੀ, ਉਹਨੂੰ ਅੱਜ ਦੇ ਦੌਰ 'ਚ ਲੈ ਕੇ ਆਂਦਾ ਸੀ, ਬੜੇ ਆਰਟਿਸਟਾਂ ਨੇ ਉਹਨੂੰ ਗਾਇਆ, ਉਹੀ ਸੁਣਾ ਦੇਣਾ। ਮਾਈਆ ਵੇ ਚਿੱਟੀ ਕੁਕੜੀ ਨੂੰ ਛੀ ਕਰੀਏ, ਜਿੰਦ ਸਾਡੀ ਤੂੰ ਕੱਢ ਲਈ, ਖਾਲੀ ਹੱਡੀਆਂ ਦਾ ਕੀ ਕਰੀਏ। ਮਾਈਆ ਵੇ ਕੋਈ ਤਾਰ ਸਰੰਗੀਆਂ ਦੀ, ਨਾਲੇ ਮੈਂ ਤੇਰੀ ਨੌਕਰ, ਨਾਲੇ ਤੇਰੀਆਂ ਸੰਗੀਆਂ ਦੀ। ਮਾਈਆ ਵੇ ਲੰਮਾ ਗੰਨਾ ਕਮਾ ਦੇਦਾ, ਜਿਹੜਾ ਸਾਨੂੰ ਇਸ਼ਕ ਲਗਾ, ਨੀ ਜੀਵੇ ਨਸ਼ਾ ਸ਼ਰਾਬੇ ਦਾ। ਮਾਈਆ ਵੇ ਪੀਲੇ ਫੁੱਲ ਵਿੱਚ ਖੇਤਾਂ ਦੇ, ਇਸ਼ਕ ਦੀ ਅੱਗ ਹੀਰੀਏ, ਨੀ ਦੋਵੇਂ ਰਲ ਮਿਲ ਸੇਕਾਂਗੇ। ਥੈਂਕ ਯੂ ਵੈਰੀ ਮਚ। ਲਓ ਜੀ ਆਖਰੀ ਗੱਲ ਆਪਣਾ, ਆਓ ਜੀ ਮਹਾਰਾਜ ਸਾਹਿਬ। ਬਹੁਤ ਸ਼ੁਕਰੀਆ ਜੀ। ਜੀ ਬੜਾ ਮੁਕਤਸਰ ਜਿਹਾ ਮੁਕਤਸਰ ਜਿਹਾ ਸਵਾਲ ਹੈ ਵੇ ਕਿ ਪੰਜਾਬੀ ਮਿਊਜ਼ਿਕ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਸੁਰਿੰਦਰ ਕੌਰ ਜੀ ਦੀ, ਉਹਦੀ ਆਪਣੀ ਇੱਕ ਨੀਸ਼, ਆਪਣੀ ਇੱਕ ਪਹਿਚਾਣ ਸੀ। ਵਕਤ ਦੇ ਨਾਲ ਇਹਦੇ 'ਚ ਗਜ਼ਲ ਵੀ ਗਾਈ ਗਈ, ਉਹ ਸ਼ਾਮਿਲ ਹੋ ਗਈ, ਫਿਲਮ ਆ ਗਈ, ਕਵਾਲੀ ਇਹਦੇ 'ਚ ਆ ਗਈ। ਇਹ ਮੁਖਤਲਿਫ ਕੰਪੋਜੀਸ਼ਨਸ ਬਣ ਕੇ ਅੱਜ ਜਿਹੜਾ ਪੰਜਾਬੀ ਮਿਊਜ਼ਿਕ ਹੈ, ਬੀਟ ਤੋਂ ਇਲਾਵਾ ਮੈਂ ਕਹਿ ਰਿਹਾ, ਬੀਟ ਆਪਣੀ ਜਗ੍ਹਾ ਆਈਡੈਂਟੀਕਲ ਹੈ। ਕਿਆ ਇਹਦੀ ਕੰਪੋਜੀਸ਼ਨਸ, ਇਹਦੇ ਪਲਟੇ ਕੋਈ ਐਸੀ ਹੈ ਕਿ ਅਸੀਂ ਆਈਡੈਂਟੀਕਲੀ ਕਹਿ ਸਕੀਏ ਕਿ ਪੰਜਾਬੀ ਸਟਿਲ ਪਿਓਰ ਉਹਦਾ ਕੋਈ ਪਰਸੋਨਾ ਹੈ ਅੱਜ ਦੀ ਕੰਪੋਜੀਸ਼ਨਸ ਦੇ ਵਿੱਚ? ਤੁਸੀਂ ਨਾਨਿਮਾ ਦੀ ਗਾਇਕੀ ਦੇ ਹਵਾਲੇ ਨਾਲ ਜਰਨਲ ਪੰਜਾਬੀ, ਮੈਂ ਜਰਨਲ ਗੱਲ ਕਰ ਰਿਹਾ। ਪੰਜਾਬੀ ਇੰਪੈਕਟ ਹੋਇਆ ਨਾ ਮੁਖਤਲਿਫ ਚੀਜ਼ਾਂ ਦਾ। ਤੁਸੀਂ ਇਹ ਦੇਖੋ ਕਿ ਬਾਲੀਵੁੱਡ ਦੀਆਂ ਫਿਲਮਾਂ ਜਿਹੜੀਆਂ ਨੇ, ਮੋਸਟ ਆਫ ਦਾ ਫਿਲਮ ਮੇਕਰਸ ਆਰ ਆਲਸੋ ਪੰਜਾਬੀ। ਯਸ਼ ਚੋਪੜਾ ਫੋਨ ਕਰਕੇ ਨਾਨਿਮਾ ਕੋਲੋਂ ਤੇ ਗੀਤਾਂ ਦੀ ਮੈਲੋਡੀਜ਼ ਤੇ ਉਹਨਾਂ ਦੀ ਤਰਜ਼ ਜਿਹੜੀ ਹੁੰਦੀ ਸੀ ਉਹ ਪੁੱਛਦੇ ਸਨ, ਸ਼ੇਅਰ ਕਰਦੇ ਸਨ। ਸੋ ਉਹਨਾਂ ਦਾ ਇਨਫਲੂਐਂਸ ਦੀ ਜਿੱਥੇ ਗੱਲ ਹੈਗੀ ਹੈ, ਉਹ ਇਨਫਲੂਐਂਸ ਤੇ ਉਹ ਚੱਲਦਾ ਹੀ ਰਹੇਗਾ, ਕਿਉਂਕਿ ਅੱਗੇ ਉਹਨਾਂ ਦੀ ਫੈਮਿਲੀ ਨੇ, ਉਹਨਾਂ ਦੇ ਬੱਚਿਆਂ ਨੇ ਵੀ ਉਹੀ ਗੀਤ ਉਹ ਸੁਣੇ ਹੋਏ ਨੇ। ਸੋ ਉਹ ਇਨਫਲੂਐਂਸ ਜਿਹੜਾ ਉਹ ਬੜਾ ਆਟੋਮੈਟਿਕਲੀ, ਬਹੁਤ ਆਰਗੈਨਿਕਲੀ ਆ ਜਾਂਦਾ ਹੈ। ਇੱਥੇ ਮੈਂ ਤੁਹਾਡੇ ਨਾਲ ਇੱਕ ਥੋੜ੍ਹੀ ਜਿਹੀ ਟੈਕਨੀਕਲ ਗੱਲ ਵੀ ਤਾਹਿਰ ਸਾਹਿਬ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਇਹ ਇੱਕ ਸਾਨੂੰ ਗੱਲ ਸਮਝਣੀ ਬਹੁਤ ਜ਼ਰੂਰੀ ਹੈ। ਮੈਂ ਜਿਹੜਾ ਪ੍ਰੋਜੈਕਟ ਰਨ ਕਰ ਰਹੀ ਹਾਂ ਹਿੰਦੁਸਤਾਨ ਦੇ ਵਿੱਚ, ਉਹਦਾ ਨਾਂ ਹੈ ਰੀਟਿਊਨ 432 ਹਰਟਸ। ਸੋ ਵੈਨ ਆਈ ਸੇ ਰੀਟਿਊਨ 432 ਹਰਟਸ, ਸ਼ੂਮਨ ਰਿਸਰਚ ਜਿਹੜੀ ਹੋਈ ਹੈ ਕਈ ਦਹਾਕਿਆਂ ਪਹਿਲਾਂ, ਕਿ ਅਰਥ ਦੀ ਜਿਹੜੀ ਕੋਰ ਹੈ ਉਹ 432 ਹਰਟਸ 'ਤੇ ਧੜਕਦੀ ਹੈ, ਧਰਤੀ ਧੜਕਦੀ ਹੈ। ਸਾਡੇ ਦਿਲਾਂ ਦੀ, ਸਾਡੇ ਜਿਸਮ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ 432 ਹਰਟਸ 'ਤੇ ਧੜਕਦੀ ਹੈ। ਅਸੀਂ ਸੰਗੀਤ ਬਣਾ ਰਹੇ ਹਾਂ 440 ਹਰਟਸ 'ਤੇ, ਉਹ ਸਾਡੇ ਦਿਲ ਦੀ ਧੜਕਣ ਦੇ ਨਾਲ ਸਿੰਕਰੋਨਾਈਜ਼ ਨਹੀਂ ਹੁੰਦੀ, ਉਹ ਸਾਡੀ ਸਿੰਕਰੋਨਿਸਿਟੀ ਨੂੰ ਡਿਸਟਰਬ ਕਰਦੀ ਹੈ, ਸਾਡੀ ਮੈਂਟਲ ਵੈਲਨੈਸ ਨੂੰ ਡਿਸਟਰਬ ਕਰਦੀ ਹੈ। ਸੋ ਅਸੀਂ ਆਪਣੇ ਆਪ ਨੂੰ ਰੀਟਿਊਨ ਕਰਨਾ ਜ਼ਰੂਰੀ ਹੈ। ਇੱਥੇ ਗੱਲ ਬਹੁਤ ਹੀ ਜ਼ਿੰਮੇਵਾਰੀ ਦੀ ਆ ਜਾਂਦੀ ਹੈ ਕਿ ਇਹ ਸਾਡੀ ਰਿਸਪੌਂਸਿਬਿਲਿਟੀ ਹੈ ਐਜ਼ ਮਿਊਜ਼ਿਕ ਕ੍ਰੀਏਟਰਸ, ਐਜ਼ ਮਿਊਜ਼ਿਕ ਕੰਪੋਜ਼ਰਸ, ਐਜ਼ ਮਿਊਜ਼ਿਕ ਟੀਚਰਸ, ਕਿ ਅਸੀਂ ਜਿਹੜੀ ਮੈਲੋਡੀ ਜਾਂ ਕੰਪੋਜੀਸ਼ਨ ਦੇ ਵੱਲ ਧਿਆਨ ਨਾ ਦਈਏ, ਅਸੀਂ ਉਹਦੇ ਅਸਰ ਵੱਲ ਧਿਆਨ ਦਈਏ ਕਿ ਉਹ ਸਾਡਾ ਜਿਹੜਾ ਅਸੀਂ ਮਿਊਜ਼ਿਕ ਕੰਪੋਜ਼ ਕਰ ਰਹੇ ਹਾਂ, ਉਹਦਾ ਕਿਸੇ ਦੀ ਜ਼ਹਿਨੀਅਤ 'ਤੇ, ਕਿਸੇ ਦੇ ਦਿਲੋਂ ਦਿਮਾਗ 'ਤੇ ਉਹਦਾ ਅਸਰ ਕੀ ਹੋ ਰਿਹਾ ਹੈ। ਕਿਉਂਕਿ ਯੂ ਡੂ ਨਾਟ ਰਿਅਲਾਈਜ਼ ਦੈਟ ਦ ਮਿਊਜ਼ਿਕ ਇਜ਼ ਕੰਟਰੋਲਿੰਗ ਦ ਮਾਈਂਡਸ ਆਫ ਮਿਲੀਅਨਸ। ਜਦੋਂ ਉਸ ਜ਼ਮਾਨੇ ਦੇ ਵਿੱਚ ਔਰਤਾਂ ਬੈਠ ਕੇ ਆਪਣੇ ਦਾਜ ਦੀਆਂ ਕਢਾਈਆਂ ਕਰਦੀਆਂ ਸਨ ਤੇ ਰੇਡੀਓ 'ਤੇ ਸੁਰਿੰਦਰ ਕੌਰ ਦੇ ਗੀਤ ਸੁਣਦੀਆਂ ਸਨ, ਉਹ ਤੇ ਜਦੋਂ ਵੰਡ ਹੋਈ ਹੈ, ਇਹ ਗੱਲ ਮੈਨੂੰ ਇੱਥੇ ਪਲੀਜ਼ ਗਿਵ ਮੀ ਅ ਚਾਂਸ ਟੂ ਸੇ ਦਿਸ, ਕਿ ਜਿਹੜੇ ਸਾਡੇ ਦੁੱਖ ਦੇ ਰਿਸਦੇ ਜ਼ਖਮ ਸਨ, ਉਹਨਾਂ ਦੇ ਉੱਤੇ ਮਲਹਮ ਲਾਉਣ ਦਾ ਕੰਮ ਕੀਤਾ ਸੁਰਿੰਦਰ ਕੌਰ ਦੇ ਗੀਤਾਂ ਨੇ, ਪ੍ਰਕਾਸ਼ ਕੌਰ ਦੇ ਗੀਤਾਂ ਨੇ। ਜੇ ਅਸੀਂ ਚਾਹੁੰਦੇ, ਜੇ ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ ਵਰਗਾ ਜੀਵਨ ਸਾਥੀ ਉਹਨਾਂ ਨੂੰ ਨਾ ਮਿਲਦਾ, ਜੇ ਉਹ ਵੀ ਕੋਈ ਬੰਦੂਕਾ ਰਾਈਫਲਾਂ ਵਾਲੇ ਗੀਤ ਚੂਜ਼ ਕਰਕੇ ਉਹ ਗਾਉਣ ਲੱਗ ਪੈਂਦੇ,
ਤੇ ਰੱਬ ਜਾਣੇ ਕੀ ਮਿਲਦਾ ਸਾਨੂੰ, ਅਸੀਂ ਫਿਰ ਮਧਾਣੀਆਂ ਤੇ ਮਾਵਾਂ ਤੇ ਧੀਆਂ ਲੈ ਕੇ ਤੇ ਨਾ ਰੋਂਦੇ, ਅਸੀਂ ਪਤਾ ਨਹੀਂ ਫਿਰ ਕਿਹੋ ਜਿਹੇ ਗੀਤ ਸੁਣਦੇ। ਸੋ ਇਹ ਇੱਕ ਫਨਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਕਿ ਉਹਨੇ ਕੀ ਪੇਸ਼ ਕਰਨਾ ਹੈ, ਮਿਊਜ਼ਿਕ ਕੰਪੋਜ਼ਰ ਦੀ ਉਸ ਤੋਂ ਵੀ ਵੱਧ ਹੈ ਕਿ ਉਹਨੇ ਮਿਊਜ਼ਿਕ ਕਿਹੋ ਜਿਹਾ ਬਣਾਇਆ ਹੈ। ਪਲੀਜ਼ ਅੰਡਰਸਟੈਂਡ ਦਿਸ, ਇਟ ਇਜ਼ ਅ ਸੀਕੁਐਂਸ। ਚਲੋ ਹੁਣ ਇਸ ਤਰ੍ਹਾਂ ਕਰੋ ਕਿ ਤੁਸੀਂ ਆਪਣੇ ਨਾਨਕੇ ਆਏ ਹੋ ਤੇ ਸੁਰਿੰਦਰ ਕੌਰ ਜੀ ਦੀ ਇੱਕ ਕੋਈ ਮਸ਼ਹੂਰ ਅਸਤਾਈ ਗੁਣਗੁਣਾ ਦਿਓ। ਮੈਂ ਤੇ ਉਡੀਕ ਰਹੀ ਸਾਂ, ਮੈਂ ਕਿਹਾ ਕਹਿੰਦੇ ਹੀ ਨਹੀਂ। ਉਸ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਸਵਾਲ ਹੈ ਉਹ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬੀ ਦੀ ਕੋਈ ਰਜਿਸਟਰਡ ਕੋਈ ਕੰਪੋਜੀਸ਼ਨ ਤੇ ਜ਼ਾਹਿਰ ਨਹੀਂ ਹੁੰਦੀ। ਜਦੋਂ ਤਫੈਲ ਨਿਆਜ਼ੀ ਗਾਉਂਦੇ ਨੇ ਉਹਨਾਂ ਦੀ ਹੋ ਜਾਂਦੀ ਹੈ, ਜਦੋਂ ਬਖਸ਼ੀ ਸਲਾਮਤ ਗਾਉਂਦੇ ਨੇ ਉਹਨਾਂ ਦਾ ਅੰਗ ਬਣ ਜਾਂਦਾ ਹੈ, ਜਦੋਂ ਸੁਰਿੰਦਰ ਕੌਰ ਗਾਉਂਦੇ ਨੇ ਉਹਨਾਂ ਦਾ ਬਣ ਜਾਂਦਾ, ਜਦੋਂ ਬੜੇ ਗੁਲਾਮ ਅਲੀ ਖਾਨ ਗਾਉਂਦੇ ਨੇ। ਤਾਹਿਰ ਸਾਹਿਬ, ਸੁਰਿੰਦਰ ਕੌਰ ਦੀ ਕੰਪੋਜੀਸ਼ਨ ਉਹਨਾਂ ਦੀ ਧੀ ਡੋਲੀ ਗੁਲੇਰੀਆ ਗਾਉਂਦੀ ਹੈ ਤੇ ਉਹਦੇ 'ਚ ਕੁਝ ਮੁਖਤਲਿਫ ਅੰਦਾਜ਼ ਆ ਜਾਂਦਾ ਹੈ। ਜਦੋਂ ਤੀਜੀ ਪੀੜ੍ਹੀ ਸੁਨੈਣੀ ਗਾਉਂਦੀ ਹੈ ਤੇ ਉਹਦੇ 'ਚ ਕੁਝ ਡਿਫਰੈਂਸ ਆ ਜਾਂਦਾ ਹੈ। ਜਦੋਂ ਸੁਨੈਣੀ ਦੀ ਧੀ ਗਾਉਂਦੀ ਹੈ ਤੇ ਉਹੀ ਗੀਤ ਦੇ ਵਿੱਚ, ਕਿਉਂਕਿ ਤੁਸੀਂ ਆਪਣੀ ਵਿੱਚ ਇਨਪੁਟਸ ਵੀ ਤੇ ਪਾ ਰਹੇ ਹੋ ਨਾ, ਤੇ ਉਹ ਤੁਸੀਂ ਜਾਂ ਤੇ ਤੁਸੀਂ ਕਾਪੀ ਕਰੀ ਜਾਓ ਜਾਂ ਤੇ ਤੁਸੀਂ ਰੱਟੂ ਤੋਤੇ ਵਾਂਗ ਉਹਨੂੰ ਕਾਪੀ ਕਰੀ ਜਾਓ। ਤੇ ਇਹ ਤੁਸੀਂ ਡਿਸਾਈਡ ਕਰਨਾ ਹੈ ਵੈਦਰ ਯੂ ਵਾਂਟ ਟੂ ਬੀ ਅ ਰੱਟੂ ਤੋਤਾ ਔਰ ਯੂ ਵਾਂਟ ਟੂ ਬੀ ਅ ਇੰਪਰੋਵਾਈਜ਼ੇਸ਼ਨ ਵਾਲਾ ਆਰਟਿਸਟ। ਥੋੜਾ ਜਿਹਾ ਫਰਕ ਤੇ ਹੁੰਦਾ ਹੀ ਹੈ ਨਾ ਜੀ ਲਓ ਜੀ, ਤਾਲੀਆਂ ਵਜਾਓ ਜ਼ਰਾ। ਕੀ ਸੁਣਾਵਾਂ? ਵਾਹ, ਮੇਰੇ ਫੇਵਰਿਟ ਗੀਤ ਦਾ ਤੁਸੀਂ ਲਾਈਨ ਕਹੀ ਹੈ। ਹਾਂਜੀ, ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਬੁੱਲੀਆਂ ਤੇ ਨਾ ਤੇਰਾ ਅੱਖੀਆਂ 'ਚ ਤੂੰ ਵੇ, ਅੱਖੀਆਂ 'ਚ ਤੂੰ ਵੇ, ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ, ਹਾਸਿਆਂ 'ਚ ਤੂੰ ਹੱਸਦਾ, ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ 'ਚ ਤੂੰ ਵਸਦਾ ਹੈ, ਅੱਖੀਆਂ 'ਚ ਤੂੰ ਵਸਦਾ। ਮੈਂ ਕਿਹਾ ਹੁਣ ਲੱਗੇ ਹੱਥ, ਇੱਕ ਮੇਰੀ ਅੱਖ ਕਾਸ਼ਨੀ, ਇਹ ਸੁਣਾ ਦਿਓ ਜ਼ਰਾ, ਤਾਲੀਆਂ। ਸ਼ਿਵ ਹਰਾਂ ਦਾ ਹੀ, ਸ਼ਿਵ ਨੇ ਸ਼ਿੰਗਾਰ ਰਸ ਬਹੁਤ ਘੱਟ ਲਿਖਿਆ ਤੇ ਉਹਨਾਂ ਦਾ ਇੱਕ ਗੀਤ ਜਿਹੜਾ ਇਸ ਵੇਲੇ ਮੇਰੇ ਮਾਈਂਡ ਦੇ ਵਿੱਚ ਕਲਿੱਕ ਕਰਦਾ ਪਿਆ, ਉਹੀ ਸੁਣਾਓ। ਹੋ ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ, ਮੈਨੂੰ ਵਾਂਗ ਸ਼ੁਦਾਈਆਂ ਚਾਕੇ, ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ, ਸੁਬਹ ਸਵੇਰੇ ਉੱਠ ਖੂਏ ਤੇ ਜਾਨੀਆਂ, ਸੁਆ ਸੁਆ ਕੜਾ ਜਦ ਟਾਕੇ ਮੈਂ ਲਾਨੀਆਂ, ਨੀਓ ਲੱਗਾ ਮੇਰੀ ਵੱਖੀ ਸੰਗ ਜਾਪੇ, ਹਾਏ ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ, ਨੀ ਮੁੰਡਾ ਲੰਬੜਾ ਦਾ। ਇਹ ਮਿਊਜ਼ੀਕਲ ਮਾਈਕਸ ਤੇ ਸਜ਼ਾਂ ਤੋਂ ਬਗੈਰ ਗਾਣਾ ਵੈਸੇ ਗੁਸਤਾਖੀ ਹੈ, ਪਰ ਨਹੀਂ ਦੇਖੋ ਤੁਸੀਂ ਨਦੀਮ ਸਾਹਿਬ, ਆਕਾਰ 'ਚ ਨਾਨੀ ਵੀ ਹੈ ਤੇ ਆਪਣਾਪਨ ਵੀ ਤੇ ਸ਼ਫਾਫ ਕਿੰਨਾ ਹੈ। ਇਹ ਤੇ ਇਹ ਫੋਕ ਤੋਂ ਅੱਗੇ ਹੈ ਤੇ ਫਿਲਮੀ ਆਕਾਰ ਜੇ। ਮੈਂ ਅਖੀਰਲੀ 2 ਲਾਈਨਾਂ ਸੁਣਾ ਦੇਣੀ ਆ। ਮਹਿਰਮ ਦਿਲਾਂ ਦੇ ਮਾਹੀ ਤੁਹਾਨੂੰ ਸੁਣਾਉਣੀ ਆ, ਉਸੇ ਅੰਦਾਜ਼ ਦਾ ਮੇਰੇ ਦਿਲ ਦਾ ਬੜਾ ਕਰੀਬ ਹੈ। ਉਹਨਾਂ ਦੀ ਆਵਾਜ਼ ਆਵੇ ਜ਼ਰਾ। ਹਾਂਜੀ, ਹਾਂ ਨਹੀਂ, ਜਦੋਂ ਗਾਣਗੇ ਨਾ ਉਦੋਂ ਘੱਟ ਰੱਖਣਾ, ਜ਼ਿਆਦਾ ਰੱਖ ਰਹੇ ਹੋ ਜੀ। ਬਿਸਮਿਲ੍ਲਾ।
ਮਹਿਰਮ ਦਿਲਾਂ ਦੇ ਮਾਹੀ ਮੂੜੇਗਾ ਕਦ ਮੁਹਾਰਾ। ਇਹ ਨਾਰਿਮਾ ਨੇ ਦਾਲ ਜੀ ਦੀ ਡੈਥ ਤੋਂ ਬਾਅਦ ਪਹਿਲਾ ਰੇਡੀਓ ਪ੍ਰੋਗਰਾਮ ਕੀਤਾ ਸੀ ਤੇ ਇਹ ਰੇਡੀਓ ਦੀ ਰਿਕਾਰਡਿੰਗ ਉਦੋਂ ਦੀ ਹੈਗੀ ਹੈ। ਇਹਨੂੰ ਉਸ ਨਜ਼ਰੀਏ ਦੇ ਨਾਲ ਸੁਣ ਕੇ ਦੇਖਣਾ। ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾ। ਦਿਨ ਰਾਤ ਤੜਪਦੇ ਨੇ ਅਰਮਾਨ ਬੇਸ਼ੁਮਾਰਾ। ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ ਮੁਹਾਰਾ। ਯਾਦਾਂ ਦੇ ਖੰਭ ਲਾ ਕੇ ਆਈ ਹਾਂ ਬੋਲ ਤੇਰੇ ਸੀਨੇ ਦੀ ਧੜਕਨਾਂ ਚੋਂ ਲਿਖਦੀ ਹਾਂ ਬੋਲ ਤੇਰੇ। ਤੇਰੀ ਹੀ ਯਾਦ ਅੰਦਰ ਤੇਰੀ ਹੀ ਯਾਦ ਅੰਦਰ ਮੈਂ ਹਰ ਘੜੀ ਗੁਜ਼ਾਰਾਂ। ਮਹਿਰਮ ਦਿਲਾਂ ਦੇ ਮਾਹੀ ਮੋੜੇਗਾ ਕਦ